ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਵੀਰਵਾਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਦਾ। ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209 277 0113 ਦੇ ਉੱਤੇ। ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਦੇ ਉੱਤੇ ਤੁਸੀਂ ਵਿਜ਼ਿਟ ਕਰੋ www.chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 13131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਜਿਹੜੇ ਆ ਫਰੈਸਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਵਿੱਚ ਲੈ ਕੇ ਦਿੰਦੇ ਨੇ। ਬੜੀ ਵਧੀਆ ਜਾਣਕਾਰੀ ਦਿੰਦੇ ਨੇ, ਵਧੀਆ ਤਰੀਕੇ ਨਾਲ ਸਿਖਾਉਂਦੇ ਨੇ। ਟਰੱਕ ਦਾ ਲਾਇਸੈਂਸ ਲੈਣ ਦੇ ਲਈ ਅੱਜ ਹੀ ਕਾਲ ਕਰੋ ਅਜੀਤ ਅਟਵਾਲ 559 374 4541 ਜਾਂ ਫ੍ਰਾਂਸਿਸਕੋ ਰਵੇਰਾ 559 800 0590 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਕਹਿੰਦੇ ਧਾਰਾ 377 ਦੇ ਉੱਤੇ ਸੁਪਰੀਮ ਕੋਰਟ ਦਾ ਇਤਿਹਾਸਿਕ ਫੈਸਲਾ। ਦੇਖੋ, ਜਿਹੜਾ ਇਹ ਇਤਿਹਾਸਕ ਫੈਸਲਾ ਹੈ, ਇਹਦੇ ਤਹਿਤ ਸਮਲਿੰਗਤਾ ਹੁਣ ਅਪਰਾਧ ਨਹੀਂ ਰਹੀ। ਸੋ ਇੱਕ ਕਮਿਊਨਿਟੀ ਹੈ ਜਿਹਨੂੰ ਆਪਾਂ LGBTQ ਇਹ ਕਮਿਊਨਿਟੀ ਕਹਿ ਦਿੰਦੇ ਹਾਂ ਜੀ। ਉਹ ਕਮਿਊਨਿਟੀ ਲੰਮੇ ਸਮੇਂ ਤੋਂ ਮੰਗ ਕਰਦੀ ਪਈ ਸੀ ਕਿ ਜੋ ਧਾਰਾ 377 ਹੈ, ਇਹਨੂੰ ਅਪਰਾਧ ਦੀ ਸ਼੍ਰੇਣੀ ਤੋਂ ਵੱਖ ਕਰ ਦੇਣਾ ਚਾਹੀਦਾ। ਮਤਲਬ ਕਿ ਧਾਰਾ 377 ਹੈ ਜਿਹੜੀ ਉਹ ਰੱਦ ਕਰ ਦੇਣੀ ਚਾਹੀਦੀ ਹੈ, ਕਿਉਂਕਿ ਇਹਦੇ ਤਹਿਤ ਸਮਲਿੰਗੀ ਨੂੰ ਅਪਰਾਧ ਮੰਨਿਆ ਜਾਂਦਾ ਸੀ। ਸਮਲਿੰਗਤਾ ਜਿਹੜੀ ਸੀਗੀ ਉਹ ਅਪਰਾਧੀਕਰਨ ਦਾ ਹਿੱਸਾ ਬਣੀ। ਤਾਂ ਇਹ ਇੱਕ ਬਹੁਤ ਲੰਮੀ ਜਦੋਜਹਿਦ ਚੱਲੀ ਹੈ। ਵੈਸੇ ਬੜੀ ਦਿਲਚਸਪ ਕਹਾਣੀ ਹੈ ਕਿ ਇਹ ਜਿਹੜਾ ਕਾਨੂੰਨ ਸੀਗਾ ਇਹ ਅੰਗਰੇਜ਼ ਰਾਜ ਦਾ ਸੀਗਾ, ਬ੍ਰਿਟਿਸ਼ ਰਾਜ ਦਾ ਸੀਗਾ, ਜਿਹੜਾ ਸੈਕਸ਼ਨ 377 ਆ 1861 ਦੇ ਵਿੱਚ ਲਿਆਂਦਾ ਗਿਆ ਸੀਗਾ। ਤਾਂ ਉਸ ਤੋਂ ਬਾਅਦ 1994 ਚ ਦੱਸਦੇ ਆ ਕਿ ਪਹਿਲੀ ਦਫਾ ਇਸ ਧਾਰਾ ਦੇ ਖਿਲਾਫ ਆਵਾਜ਼ ਉੱਠੀ ਸੀ ਇੰਡੀਆ ਚ। ਉਸ ਤੋਂ ਬਾਅਦ ਫਿਰ 2001 ਦੇ ਵਿੱਚ ਨਾਜ ਫਾਊਂਡੇਸ਼ਨ ਨੇ ਧਾਰਾ 377 ਨੂੰ ਸੰਵਿਧਾਨਕ ਤੌਰ ਤੇ ਚੁਣੌਤੀ ਦਿੱਤੀ ਸੀ ਦਿੱਲੀ ਹਾਈਕੋਰਟ ਚ। ਤਾਂ ਦਿੱਲੀ ਹਾਈਕੋਰਟ ਨੇ ਫਿਰ ਇਹ ਪਟੀਸ਼ਨ ਰੱਦ ਕਰ ਦਿੱਤੀ 2003 ਚ। ਉਸ ਤੋਂ ਬਾਅਦ ਫਿਰ ਦਿੱਲੀ ਹਾਈਕੋਰਟ ਵੱਲੋਂ ਧਾਰਾ 377 ਸੰਵਿਧਾਨ ਦੇ ਸੈਕਸ਼ਨ 14-15 ਦੀ ਉਲੰਘਣਾ ਕਰਾਰ ਦਿੱਤੀ ਗਈ। ਮਤਲਬ ਦਿੱਲੀ ਹਾਈਕੋਰਟ ਨੇ ਇਹ ਮੰਨਿਆ ਕਿ ਜਿਹੜੀ ਧਾਰਾ 377 ਆ ਤਾਂ ਜਿਹੜੇ ਸੰਵਿਧਾਨ ਦੇ ਮੌਲਿਕ ਅਧਿਕਾਰ ਆ 14-15 ਉਹਨਾਂ ਦੀ ਉਲੰਘਣਾ, ਤਾਂ ਉਹਨਾਂ ਨੇ ਇਹਨੂੰ ਡੀਕ੍ਰਿਮੀਨਲਾਈਜ਼ ਕਰ ਦਿੱਤਾ। ਫਿਰ ਉਸ ਤੋਂ ਬਾਅਦ ਹੋਇਆ ਕਿ ਦਿੱਲੀ ਹਾਈਕੋਰਟ ਦਾ ਜਿਹੜਾ ਫੈਸਲਾ ਸੀ ਉਹ ਸੁਪਰੀਮ ਕੋਰਟ ਵੱਲੋਂ ਖਾਰਜ ਕਰ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਇਹ ਲੜਾਈ ਜਿਹੜੀ ਆ ਉਹ ਸੁਪਰੀਮ ਕੋਰਟ ਦੇ ਵਿੱਚ ਪਹੁੰਚੀ। ਔਰ ਉਸ ਤੋਂ ਪਹਿਲਾਂ 2015 ਚ ਸ਼ਸ਼ੀ ਥਰੂਰ ਨੇ ਇੱਕ ਪ੍ਰਾਈਵੇਟ ਬਿੱਲ ਲਿਆਂਦਾ ਸੀਗਾ ਸੰਸਦ ਦੇ ਵਿੱਚ ਇਹਨਾਂ ਦੇ ਹੱਕ ਦੇ ਵਿੱਚ, ਜਿਹਨਾਂ ਨੂੰ ਆਪਾਂ LGBTQ ਕਮਿਊਨਿਟੀ ਕਹਿ ਦਿੰਦੇ ਹਾਂ। ਤਾਂ ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਨੇ ਆਪਣਾ ਉਹੀ ਫੈਸਲਾ ਜਿਹੜਾ ਉਹ ਪਲਟ ਦਿੱਤਾ, ਕਿਉਂਕਿ ਸੰਵਿਧਾਨਕ ਬੈਂਚ ਕੋਲੇ ਗਿਆ ਮਾਮਲਾ। ਤਾਂ ਉਹਨਾਂ ਨੇ ਸਮਲਿੰਗਤਾ ਨੂੰ ਅਪਰਾਧ ਦੇ ਦਾਇਰੇ ਚੋਂ ਬਾਹਰ ਕਰ ਦਿੱਤਾ। ਕੁਛ ਉਹਨਾਂ ਨੇ ਟਿੱਪਣੀਆਂ ਕੀਤੀਆਂ, ਮੇਰੇ ਖਿਆਲ ਦੇ ਨਾਲ ਜ਼ਰੂਰੀ ਨਹੀਂ ਕਿ ਉਹ ਟਿੱਪਣੀਆਂ ਸਾਰੀਆਂ ਆਪਾਂ ਦੁਹਰਾਈਏ ਕਿਉਂਕਿ ਕਾਫੀ ਲੰਮੀਆਂ ਚੌੜੀਆਂ ਨੇ। ਤਾਂ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਇਹ ਸਮਲਿੰਗਤਾ ਜਿਹੜੀ ਉਹ ਅਪਰਾਧ ਨਹੀਂ। ਤਾਂ ਅੰਸ਼ਿਕ ਰੂਪ ਦੇ ਵਿੱਚ ਧਾਰਾ 377 ਹੈ ਜਿਹੜੀ ਉਹ ਅੱਜ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਰੱਦ ਕਰ ਦਿੱਤੀ ਗਈ ਹੈ। ਖੈਰ, ਇਹਦੇ ਵਿੱਚ ਹੁਣ ਕੁਛ ਫਿਲਮਕਾਰ ਜਿਹੜੇ ਸਮਲਿੰਗੀ ਆ ਉਹਨਾਂ ਨੇ ਵੀ ਸਵਾਗਤ ਕੀਤਾ।
ਹੋਰ ਵੀ ਬਹੁਤ ਸਾਰੇ ਲੋਕ ਆ ਜਿਹੜੇ ਇਸ ਫੈਸਲੇ ਦਾ ਸਵਾਗਤ ਕਰਦੇ ਪਏ ਆ। ਪਰ ਇੱਕ ਐਸਾ ਵਰਗ ਆ, ਇੱਕ ਐਸਾ ਨਹੀਂ ਮੈਂ ਕਹੂੰਗਾ, ਬਹੁਤ ਵੱਡਾ ਸਮਾਜ ਦਾ ਵਰਗ ਆ ਜਿਹੜਾ ਸੁਪਰੀਮ ਕੋਰਟ ਦੇ ਮੂਹਰੇ ਕਹਿੰਦਾ ਕਿ ਸਿਰ ਝੁਕਾਉਣੇ ਆ, ਪਰ ਇਸ ਫੈਸਲੇ ਨੂੰ ਮੰਨਣ ਤੋਂ ਉਹ ਆਕੀ ਆ। ਜਿੱਦਾਂ RSS ਨੇ ਵੀ ਕਹਿਤਾ, ਉਹ ਕਹਿੰਦੇ ਜੀ ਕਿ ਚਲੋ ਠੀਕ ਹੈ, ਸਮਲਿੰਗੀ ਸੈਕਸ ਤਾਂ ਠੀਕ ਹੈ, ਸਮਲਿੰਗੀ ਵਿਆਹ ਨੂੰ ਅਸੀਂ ਮਾਨਤਾ ਨਹੀਂ ਦੇ ਸਕਦੇ। ਤਾਂ ਇੱਕ ਬਹੁਤ ਵੱਡਾ ਵਰਗ ਹੈ ਇੰਡੀਆ 'ਚ ਜਿਹੜਾ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਮੁਤਫਿਕ ਨਹੀਂ ਹੈ। ਉਹ ਕਹਿੰਦਾ ਕਿ ਇਹ ਸਭਿਅਤਾ ਦੇ ਉਲਟ ਆ, ਸਾਡੇ ਸੱਭਿਆਚਾਰ ਦੇ ਉਲਟ ਆ, ਇਹ ਸ੍ਰਿਸ਼ਟੀ ਦੇ ਉਲਟ ਆ। ਉਹਨਾਂ ਦੀਆਂ ਆਪਣੀਆਂ ਮਾਨਤਾਵਾਂ ਨੇ, ਆਪਣੀਆਂ ਧਾਰਨਾਵਾਂ ਨੇ। ਪਰ ਦੂਸਰੇ ਪਾਸੇ ਜਿਹੜੇ ਦੇ ਹੱਕ 'ਚ ਆ, ਉਹ ਕਹਿੰਦੇ ਆ ਕਿ ਦੇਖੋ ਕਿਸੇ ਵੀ ਬਾਲਗ ਜੋੜੇ ਦੀ ਜੇ ਕੋਈ ਰਜ਼ਾਮੰਦੀ ਹੈ ਤਾਂ ਫਿਰ ਉਹਦਾ ਅਧਿਕਾਰਾਂ ਦਾ ਜਿਹੜਾ ਮੌਲਿਕ ਹੋਣਾ ਉਹਦਾ ਹਨਨ ਨਹੀਂ ਕੀਤਾ ਜਾ ਸਕਦਾ। ਸੋ ਇੱਕ ਵਾਰੀ ਸੰਵਿਧਾਨ ਪੱਖੋਂ ਤੇ ਇਹਨਾਂ ਨੂੰ ਹੱਕ ਮਿਲ ਗਏ ਆ ਸਮਲਿੰਗੀਆਂ ਨੂੰ, ਪਰ ਮੇਰੇ ਖਿਆਲ ਦੇ ਨਾਲ ਹਾਲਾਤ ਇਹਨਾਂ ਦੇ ਏਡੀ ਜਲਦੀ ਅਨੁਕੂਲ ਹੋ ਜਾਣਗੇ ਇੰਡੀਆ 'ਚ, ਉਹ ਮੈਨੂੰ ਲੱਗਦਾ ਕਿ ਸੁਭਾਵਿਕ ਨਹੀਂ ਹੈ। ਉਹ ਛੇਤੀ ਕਿਤੇ ਆਪਾਂ ਮੰਨ ਨਹੀਂ ਸਕਦੇ। ਜੀ ਬਿਲਕੁਲ, ਉਸ ਚੀਜ਼ ਨੂੰ ਸਮਾਂ ਲੱਗੂਗਾ। ਅਜੇ ਦੇਖੋ ਐਡੇ ਇੱਥੇ ਵਿਕਸਿਤ ਮੁਲਕ ਦੇ ਵਿੱਚ ਇੱਥੇ ਇੰਨਾ ਰੌਲਾ ਆ, ਤਾਂ ਆਪਾਂ ਨੂੰ ਪਤਾ ਹੈ ਵੀ ਉੱਥੇ ਤਾਂ ਕਿੰਨੀ ਜ਼ਿਆਦਾ ਜਿਹੜੇ ਰੌਲਾ ਰੱਪਾ ਹੋਰ ਵੀ ਜ਼ਿਆਦਾ ਪਊਗਾ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਿੰਟੂ ਜੀ ਵੀ ਕਹਿੰਦੇ ਸਰਜੀਕਲ ਸਟ੍ਰਾਈਕ ਡੇ ਮਨਾਇਆ ਜਾ ਸਕਦਾ ਹੈ ਸੂਤਰਾਂ ਦੇ ਹਵਾਲੇ ਨਾਲ ਖਬਰ, ਲੱਗਦਾ ਦੇਸ਼ ਭਗਤੀ ਵਾਹਵਾ ਭਰੀ ਜਾਊਗੀ। ਵੈਸੇ ਸੂਤਰ ਜਦੋਂ ਏਦਾਂ ਦੀਆਂ ਗੱਲਾਂ ਕੱਢ ਕੇ ਲਿਆਉਂਦੇ ਆ ਤੇ ਫਿਰ ਕੰਮ ਸੂਤਰ ਆ ਹੀ ਜਾਂਦਾ ਹੈ, ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀ ਕੌਮੀ ਖਬਰਾਂ ਜਦੋਂ ਇਸ ਤਰ੍ਹਾਂ ਮੀਡੀਆ 'ਚ ਆਉਂਦੀਆਂ ਤੇ ਫਿਰ ਕਿਤੇ ਨਾ ਕਿਤੇ ਆਧਾਰ ਹੁੰਦਾ ਉਹਨਾਂ ਦੇ ਪਿੱਛੇ। ਸੋ ਸਰਜੀਕਲ ਡੇ ਜਿਹੜਾ ਉਹ ਮਨਾਇਆ ਜਾਊਗਾ। ਤੁਹਾਨੂੰ ਪਤਾ ਹੀ ਹੈ ਕਿ ਹੁਣ ਚੋਣਾਂ ਦੀ ਰੁੱਤ ਆ, ਜੇ ਹੁਣ ਨਾ ਦਿਨ ਤਿਉਹਾਰ ਮਨਾਏ ਗਏ ਤੇ ਫਿਰ ਕਦੋਂ ਮਨਾਏ ਜਾਣੇ ਆ। ਸਹੀ ਗੱਲ ਹੈ। ਇਹ ਤੁਹਾਨੂੰ ਪਤਾ ਹੀ 28-29 ਸਤੰਬਰ ਦੀ ਜਿਹੜੀ ਰਾਤ ਸੀਗੀ, ਦਰਮਿਆਨੀ ਰਾਤ ਜਿਹਨੂੰ ਆਪਾਂ ਕਹਿ ਲਈਏ 28-29 ਦੀ 2016 ਦੇ ਵਿੱਚ, ਉਦੋਂ ਸਰਜੀਕਲ ਸਟ੍ਰਾਈਕ ਹੋਇਆ ਸੀ। ਉਸ ਤੋਂ ਬਾਅਦ ਰਾਜਨੀਤੀ ਜਿਹੜੀ ਹੋਈ ਆ ਉਹ ਸਭ ਨੂੰ ਪਤਾ। ਤਾਂ ਉਦੋਂ ਹੀ ਜਿਹੜੀ ਹੁਣ ਇਹਨਾਂ ਨੇ ਸਾਲਗਿਰਾ ਮਨਾਉਣੀ ਸ਼ੁਰੂ ਕੀਤੀ ਹੈ, ਵੈਸੇ ਤੇ ਪਹਿਲਾਂ ਨਹੀਂ ਬਣਾਈ, ਐਤਕੀ ਜਿਹੜੀ ਸ਼ੁਰੂ ਕੀਤੀ ਆ ਉਹਦੀ ਸਾਰੀ ਕੁਵਤ ਦੱਸਦੇ ਆ ਕਿ ਸੂਤਰਾਂ ਦੇ ਹਵਾਲੇ ਤੋਂ ਬਾਹਰ ਆ ਗਈ ਆ ਕਿ ਇਹਨਾਂ ਨੇ ਪੱਕੇ ਤੌਰ ਤੇ ਇਹ ਮਿਥ ਲਿਆ ਕਿ 28-29 ਨੂੰ ਇਹ ਦਿਨ ਜਿਹੜਾ ਮਨਾਇਆ ਜਾਊਗਾ। ਤਾਂ ਇਸ ਦਿਨ ਦੇ ਮੌਕੇ ਤੇ, ਖਾਸ ਤੌਰ ਤੇ 28 ਦਿਨ ਦੇ ਮੌਕੇ ਤੇ, ਜਿਹਨੂੰ ਸਰਜੀਕਲ ਸਟ੍ਰਾਈਕ ਡੇ ਦੇ ਨਾਲ ਇਹ ਤਿਆਰ ਕਰਦੇ ਪਏ ਆ, ਉਦੋਂ ਇਹਨਾਂ ਨੇ ਆਪਣੀ ਪਾਰਟੀ ਦੇ ਸਾਰੇ ਕੇਂਦਰੀ ਮੰਤਰੀਆਂ ਨੂੰ ਆਖਿਆ ਕਿ ਆਪੋ ਆਪਣੇ ਸੰਸਦੀ ਖੇਤਰਾਂ 'ਚ ਜਾਓ ਤੇ ਉੱਥੇ NCC ਭਾਵ ਨੈਸ਼ਨਲ ਕੈਡਟ ਕਾਰਪਸ ਜਿਹੜੇ ਆ ਉਹਨਾਂ ਦੇ ਆਯੋਜਨਾ ਦੇ ਵਿੱਚ ਹਿੱਸਾ ਲਵੋ ਤੇ ਉੱਥੇ ਜਿਹੜੇ ਸਾਬਕਾ ਤੇ ਵਰਤਮਾਨ ਫੌਜੀ ਆ ਜਾਂ ਉਹਨਾਂ ਦੇ ਜਿਹੜੇ ਪਰਿਵਾਰ ਆ ਉਹਨਾਂ ਦਾ ਸਨਮਾਨ ਕਰੋ। ਸੋ ਇਹ ਇਹਨਾਂ ਨੇ ਹਦਾਇਤਾਂ ਵੀ ਅੰਦਰ ਖਾਤੇ ਜਾਰੀ ਕਰ ਦਿੱਤੀਆਂ। ਉਸ ਤਰ੍ਹਾਂ ਜੇ ਆਪਾਂ ਦੇਖੀਏ ਤੇ ਹੋਰ ਵੀ ਕੁਝ ਇਸ ਤਰ੍ਹਾਂ ਦੇ ਆਯੋਜਨ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਰੂਗੀ, ਲੱਗਦਾ ਹੈ। ਜਿੱਦਾਂ ਇਹਨਾਂ ਨੇ ਕਿਹਾ ਪਿੱਛੇ ਜੇ ਕਿ 16 ਸਤੰਬਰ ਨੂੰ ਕਾਵਿਆਂਜਲੀ ਦਿਵਸ ਮਨਾਇਆ ਜਾਊਗਾ। ਕਾਵਿਆਂਜਲੀ ਦਿਵਸ ਤੋਂ ਭਾਵ ਹੈ ਕਿ ਅਟਲ ਬਿਹਾਰੀ ਵਾਜਪਾਈ ਨੂੰ ਸਮਰਪਿਤ ਇੱਕ ਦਿਹਾੜਾ ਮਨਾਇਆ ਜਾਊਗਾ ਜਦੋਂ ਕਵੀ ਸੰਮੇਲਨ ਆਦਿ ਆਯੋਜਿਤ ਕੀਤੇ ਜਾਣਗੇ। ਵੈਸੇ ਵਾਜਪਾਈ ਸਾਹਿਬ ਦੀਆਂ ਤੇ ਹੱਡੀਆਂ ਤੇ ਵੀ ਇਹਨਾਂ ਨੇ, ਤੁਹਾਨੂੰ ਪਤਾ ਹੀ, ਅਸਥੀਆਂ ਤੇ ਵੀ ਪੂਰੀ ਰੱਜ ਕੇ ਸਿਆਸਤ ਕਰ ਲਈ ਹੈ। ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਵੀ ਦੱਸੀ ਜਾਂਦੀ ਹੈ ਕਿ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮ ਦਿਨ ਤੋਂ ਤੇ 25 ਸਤੰਬਰ ਜਦੋਂ ਦੀਨ ਦਿਆਲ ਉਪਾਧਿਆ ਦੀ ਜਿਹੜੀ ਇਹ ਬਰਸੀ ਹੈ, ਇਹ ਜਿਹੜਾ ਹਫ਼ਤਾ ਉਹ ਆਯੁਸ਼ਮਾਨ ਭਾਰਤ ਦਿਹਾੜਾ ਜਿਹੜਾ ਉਹਦੇ ਬੈਨਰ ਥੱਲੇ ਮਨਾਇਆ ਜਾਂਦਾ। ਸੋ ਇਹ ਵੀ ਇੱਕ ਫੰਡਾ ਇਹਨਾਂ ਨੇ ਕੱਢ ਲਿਆ। ਉਸ ਤੋਂ ਬਾਅਦ ਅੱਗੇ ਆ ਜਾਂਦੀ ਹੈ ਸਰਦਾਰ ਵੱਲਭ ਭਾਈ ਪਟੇਲ ਦੀ 31 ਅਕਤੂਬਰ ਨੂੰ ਬਰਸੀ। ਇਸ ਮੌਕੇ ਤੇ ਦੱਸਦੇ ਆ ਕਿ ਜਿਹੜੀ ਉਹਦੀ ਮੂਰਤੀ ਬਣਾਈ ਜਾ ਰਹੀ ਹੈ ਉਹ ਦੇਸ਼ ਨੂੰ ਸਮਰਪਿਤ ਕਰੇਗਾ ਨਰਿੰਦਰ ਮੋਦੀ। ਮਤਲਬ ਕਿ ਤਿਆਰੀਆਂ ਪੂਰੀਆਂ ਨੇ, ਦਿਨ ਤਿਉਹਾਰ ਇਹਨਾਂ ਨੇ ਪਹਿਲਾਂ ਮਿੱਥ ਲਿਆ ਕਿ ਕਿਹੜੇ ਕਿਹੜੇ ਮਨਾਉਣੇ ਆ। ਤੇ ਉਹਦਾ ਜੇ ਸਰਜੀਕਲ ਸਟ੍ਰਾਈਕ ਡੇ ਦੀ ਆਪਾਂ ਗੱਲ ਕਰੀਏ ਤਾਂ ਥੋੜਾ ਸਮਾਂ ਪਿੱਛੇ ਜੇ ਤੁਸੀਂ ਝਾਕੋਗੇ ਤਾਂ ਤੁਹਾਨੂੰ ਸ਼ਾਇਦ ਯਾਦ ਆ ਜਾਊਗਾ ਕਿ ਕਿੱਥੇ ਵਿਵਾਦ ਉੱਠ ਖਲੋਤਾ ਸੀ, ਕਿਉਂਕਿ ਅਚਾਨਕ ਇੱਕ ਖਾਸ ਚੈਨਲ ਤੇ ਵੀਡੀਓ ਟੈਲੀਕਾਸਟ ਹੋਈ ਸੀਗੀ ਸਰਜੀਕਲ ਸਟ੍ਰਾਈਕ ਦੀ, ਤੇ ਜਦ ਕਿ ਫੌਜ ਦਾ ਕਹਿਣਾ ਸੀਗਾ ਕਿ ਉਹਨਾਂ ਨੇ ਇਹ ਵੀਡੀਓ ਕਿਸੇ ਵੀ ਮੀਡੀਆ ਅਦਾਰੇ ਨੂੰ ਨਹੀਂ ਭੇਜੀ। ਤਾਂ ਜਿਹੜਾ ਉਹ ਅਦਾਰਾ ਸੀਗਾ ਜਾਂ ਇੱਕ ਛੋਟਾ ਜਿਹਾ ਗਰੁੱਪ ਕਹਿ ਲਈਏ ਮੀਡੀਆ ਹਾਊਸਾਂ ਦਾ, ਤਾਂ ਉਹ ਸੀਗਾ ਜੋ ਮੋਦੀ ਪੱਖੀ। ਅਚਾਨਕ ਉਸ ਵੀਡੀਓ ਦਾ ਚੱਲਣਾ ਉਹ ਕਈਆਂ ਦਾ ਮੱਥਾ ਠਣਕਾ ਗਿਆ ਕਿ ਕੋਈ ਗੜਬੜ ਹੈ। ਤਾਂ ਉਸ ਤੋਂ ਬਾਅਦ
ਕਾਂਗਰਸੀਆਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਵੀ ਦੋਸ਼ ਲਾਇਆ ਸੀਗਾ ਕਿ ਇਹ ਸਰਜੀਕਲ ਸਟ੍ਰਾਈਕ ਦਾ ਰਾਜਨੀਤੀਕਰਨ ਕਰੀ ਜਾਂਦੇ ਆ। ਤਾਂ ਇਸ ਤੋਂ ਬਾਅਦ ਜੇ ਆਪਾਂ ਅੱਗੇ ਹੁਣ ਵੇਖੀਏ ਜਿਸ ਤਰੀਕੇ ਨਾਲ ਖਬਰਾਂ ਆਉਂਦੀਆਂ ਪਈਆਂ, ਹੋ ਸਕਦਾ ਕਿ ਸਰਜੀਕਲ ਸਟ੍ਰਾਈਕ ਦੇ ਇਹ ਹੋਕਾ ਦੇ ਕੇ ਇਹ ਦੂਸਰਾ ਉਹੀ ਸੌਦਾ ਤੋਲਣ ਤੁਰ ਪੈਣ। ਜਿਵੇਂ ਤੁਹਾਨੂੰ ਯਾਦ ਆ ਕਿ ਯੂਪੀ ਦੇ ਵਿੱਚ ਵੀ ਇਹਨਾਂ ਨੇ ਇਸੇ ਤਰ੍ਹਾਂ ਹੀ ਪ੍ਰਚਾਰ ਕੀਤਾ ਸੀਗਾ। ਉਦੋਂ ਤੇ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਬੋਰਡ ਵੀ ਲਾ ਦਿੱਤੇ ਸੀਗੇ। ਇੱਕ ਬੋਰਡ ਦੀ ਮੈਨੂੰ ਵਰਡਿੰਗ ਵੀ ਯਾਦ ਆ ਜਿਹਦੇ ਵਿੱਚ ਲਿਖਿਆ ਸੀਗਾ, ਹਮ ਤੁਮੇ ਮਾरेंगे और जरूर मारेंगे, लेकिन वो बंदूक भी हमारी होगी, गोली भी हमारी होगी, वक्त भी हमारा होगा, बस जगह तुम्हारी होगी। ਉਹਦੇ ਵਿੱਚ ਉਸ ਹੋਰਡਿੰਗ ਦੇ ਵਿੱਚ, ਉਸ ਬੋਰਡ ਦੇ ਵਿੱਚ ਬੈਕਗ੍ਰਾਉਂਡ 'ਚ ਇੱਕ ਫੌਜੀ ਹੈ ਔਰ ਅੱਗੇ ਨਰਿੰਦਰ ਮੋਦੀ ਹੈ। ਉਹ ਯੂਪੀ ਦੇ ਵਿੱਚ ਲਾਏ ਗਏ ਸਨ ਕਿਉਂਕਿ ਉਦੋਂ ਯੂਪੀ 'ਚ ਇਲੈਕਸ਼ਨ ਹੋਣਾ ਸੀਗਾ। ਤੇ ਕੁੱਲ ਮਿਲਾ ਕੇ ਇਹਨਾਂ ਨੇ ਉਦੋਂ ਫਿਰ ਰੇਹੜੀ ਤੇ ਜਿੱਦਾਂ ਖਖੜੀਆਂ ਕਰੇਲੇ ਰੱਖ ਕੇ ਜਾਂ ਕਲੀਆਂ ਕੇਲੇ ਫਲੀਆਂ ਰੱਖ ਕੇ ਵੇਚੇ ਜਾਂਦੇ ਆ, ਉਹਦਾ ਸਰਜੀਕਲ ਸਟ੍ਰਾਈਕ ਵੇਚਣਾ ਸ਼ੁਰੂ ਕਰ ਦਿੱਤਾ ਸੀਗਾ। ਤਾਂ ਰਾਜਨੀਤਿਕ ਲਿਹਾਜ਼ ਤੋਂ ਹੁਣ ਵੀ ਉਹੀ ਕੁਛ ਲੱਗਦਾ ਕਿ ਸ਼ਾਇਦ ਇਹ ਇਸ ਹੀ ਨਿਯਮ ਦੇ ਵਿੱਚ ਆ ਕਿ ਲਾਭ ਖੱਟ ਲਿਆ ਜਾਵੇ, ਔਰ ਇਹਨਾਂ ਨੇ ਲਾਭ ਖੱਟਣ ਦਾ ਮੌਕਾ ਜਾਣ ਹੀ ਨਹੀਂ ਦਿੱਤਾ ਹੱਥ ਚੋਂ। ਇਹਨਾਂ ਦਾ ਇੱਕ ਰੱਖਿਆ ਮੰਤਰੀ ਹੁੰਦਾ ਸੀ ਜਿਹੜਾ ਰੱਖਿਆ ਹੀ ਬਸ ਸਿਆਪੇ ਪਾਉਣ ਨੂੰ ਸੀਗਾ, ਉਹਦਾ ਨਾਂ ਸੀ ਮਨੋਹਰ ਪਾਰੀਕਰ। ਬਾਅਦ ਇਹਨਾਂ ਨੇ ਉਹ ਗੋਆ 'ਚ ਭੇਜ ਦਿੱਤਾ ਗਿਆ ਤੇ ਹੁਣ ਤੇ ਬਿਮਾਰ ਚੱਲਦਾ। ਤੇ ਮਨੋਹਰ ਪਾਰੀਕਰ ਤੇ ਇੱਥੋਂ ਤੱਕ ਆਖ ਦਿੱਤਾ ਸੀਗਾ ਕਿ ਜਿਹੜਾ ਸਰਜੀਕਲ ਸਟ੍ਰਾਈਕ ਕੀਤਾ ਫੌਜ ਨੇ ਉਹ RSS ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਕੀਤਾ। ਉਹਨੇ ਇੱਥੋਂ ਤੱਕ ਕਹਿ ਦਿੱਤਾ ਸੀਗਾ। ਸੋ ਇਹ ਤੇ ਬਹੁਤ ਦੂਰ ਤੱਕ ਗਾਹਾਂ ਤੱਕ ਚਲੇ ਜਾਂਦੇ ਆ। ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਹ ਕਿਸ ਤਰ੍ਹਾਂ ਕੈਸ਼ ਕਰਦੇ ਆ, ਪਰ ਮੇਰੇ ਖਿਆਲ ਦੇ ਨਾਲ ਇਹ ਗਲਤ ਆ ਕਿਉਂਕਿ ਬਹਾਦਰੀ ਜਿਹੜੀ ਆ ਫੌਜ ਦੀ ਆ, ਰਣਨੀਤੀ ਫੌਜ ਦੀ ਆ। ਇਸ ਤਰ੍ਹਾਂ ਇਹਦਾ ਰਾਜਨੀਤੀਕਰਨ ਕੀਤਾ ਜਾਊਗਾ ਤੇ ਕੱਲ ਨੂੰ ਦੂਸਰੀ ਪਾਰਟੀ ਵੀ ਕਰੂਗੀ। ਉਦਾਂ ਇਹ ਚੀਜ਼ਾਂ ਇਹ ਹਾਈਲਾਈਟ ਕਰਦੇ ਆ। ਜੇ ਸਰਜੀਕਲ ਸਟ੍ਰਾਈਕ ਤੋਂ ਬਾਅਦ ਤੁਸੀਂ ਵੇਖੋਗੇ ਹੁਣ ਤੱਕ 146 ਜਵਾਨ ਜਿਹੜੇ ਆ ਉਹ ਸ਼ਹੀਦ ਹੋਏ ਆ। 1600 ਵਾਰ ਕੰਟਰੋਲ ਲਾਈਨ ਦਾ ਉਲੰਘਣ ਕੀਤਾ ਪਾਕਿਸਤਾਨ ਨੇ। 79 ਅੱਤਵਾਦੀ ਹਮਲੇ ਹੋ ਚੁੱਕੇ ਆ। ਕਿ ਨਾਲ ਇਹ ਵੀ ਦੱਸਣਗੇ ਕਿ ਸਰਜੀਕਲ ਸਟ੍ਰਾਈਕ ਤੋਂ ਬਾਅਦ ਆ ਕੁਛ ਜਿਹੜਾ ਉਹ ਦੁਬਾਰਾ ਚੱਲਦਾ ਵੀ ਰਿਹਾ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਸੁਖਬੀਰ ਬਾਦਲ ਹੁਣਾਂ ਨੇ ਮੰਨਿਆ ਕਿ ਕਹਿੰਦੇ ਹੋਟਲ ਤੇ PTC ਸਾਡਾ। ਦੇਖੋ ਸੁਖਬੀਰ ਬਾਦਲ ਵੈਸੇ ਮੰਨਦਾ ਤੇ ਨਹੀਂ ਗਾ ਛੇਤੀ ਕੀਤਿਆ, ਪਰ ਅੱਜ ਬੜੀ ਤਸੱਲੀ ਦੇ ਨਾਲ ਮੰਨ ਗਿਆ। ਓਦਾਂ ਤੇ 10 ਨੰਬਰੀਆ ਤੇ ਮਨਾਉਣਾ ਜਿਹੜਾ ਉਹ ਸੌਖਾ, ਪਰ ਸੁਖਬੀਰ ਬਾਦਲ ਨੂੰ ਮਨਾਉਣਾ ਔਖਾ। ਥਾਣੇ 'ਚ 10 ਨੰਬਰੀਆ ਮੰਨ ਜੂਗਾ ਛੇਤੀ, ਸੁਖਬੀਰ ਬਾਦਲ ਨਹੀਂ ਮੰਨਦਾ। ਜੇ ਸੁਖਬੀਰ ਬਾਦਲ ਗਲਤੀਆਂ ਮੰਨਦਾ ਹੁੰਦਾ ਤੇ ਹੁਣ ਤੱਕ ਆ ਸਿਆਪੇ ਨਾਲ ਇਹਦੇ ਗੱਲ ਪੈਂਦੇ। ਖੈਰ ਇੱਕ ਇੰਟਰਵਿਊ ਦਿੱਤੀ ਆ ਜਗਬਾਣੀ ਨੂੰ, ਬੜੀ ਵੱਡੀ ਇੰਟਰਵਿਊ ਆ, ਔਰ ਉਸ ਇੰਟਰਵਿਊ ਦੇ ਵਿੱਚ ਜੇ ਤੁਸੀਂ ਕਈ ਪਹਿਲੂ ਵਿਚਾਰੋਗੇ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸੁਖਬੀਰ ਬਾਦਲ ਨੇ ਸਾਫ਼ ਕੀਤੀਆਂ। ਉਹ ਇੰਟਰਵਿਊ ਪੜ੍ਹਨ ਵਾਲੀ ਆ। ਮੈਂ ਅਪੀਲ ਕਰੂੰਗਾ ਕਿ ਸਾਰੀ ਇੰਟਰਵਿਊ ਜੇ ਕਿਸੇ ਨੇ ਪੜ੍ਹਨੀ ਹੋਵੇ ਤਾਂ ਪੰਨਾ ਨੰਬਰ ਮੇਰੇ ਖਿਆਲ ਦੇ ਨਾਲ 4 ਤੇ ਆ, ਤਾਂ ਜ਼ਰੂਰ ਪੜ੍ਹਿਓ। ਬਾਕੀ ਗੱਲਾਂ ਤੇ ਉਹੀ ਆ ਕਿ ਅਸੀਂ ਇਹ ਸਾਰਾ ਕੁਛ ਨਹੀਂ ਕਰਾਇਆ ਬਹਿਬਲ ਦੇ ਵਿੱਚ, ਮੇਰਾ ਬਾਪ ਤੇ ਜਿਹੜਾ ਉਹ ਕਦੇ ਕੀੜੀ ਨਹੀਂ ਮਾਰਦਾ, ਜਿੱਦਾਂ ਦੀਆਂ ਗੱਲਾਂ ਉਹਨੇ ਪਹਿਲਾਂ ਕਹੀਆਂ ਨੇ, ਉਹੀ ਆ ਸਾਰਾ ਕੁਛ ਦੁਹਰਾ ਹੀ ਆ। ਉਸ ਦੁਹਰਾ ਨੂੰ ਜੇ ਆਪਾਂ ਦੇਖੀਏ, ਉਹ ਕਹਿੰਦਾ ਕਿ ਕੈਪਟਨ ਸਰਕਾਰ ਫੇਲ ਹੋ ਗਈ, ਧਿਆਨ ਹਟਾਉਣ ਲਈ ਸਾਰਾ ਕੁਛ ਕੀਤਾ ਜਾ ਰਿਹਾ। ਫਿਰ ਉਹ ਕਹਿੰਦਾ ਕਿ ਦੋਸ਼ ਲਾਈ ਜਾਂਦੇ ਆ ਸਾਡੇ ਤੇ, ਜਦ ਕਿ ਰਿਪੋਰਟ ਦੇ ਵਿੱਚ ਸਾਡਾ ਕੋਈ ਹਵਾਲਾ ਨਹੀਂ, ਸਾਡਾ ਕੋਈ ਜ਼ਿਕਰ ਨਹੀਂ। ਇਹ ਤੇ ਰਿਪੋਰਟ ਦੀਆਂ ਚੀਜ਼ਾਂ ਨੇ, ਬੇਅਦਬੀ ਦੇ ਮਾਮਲੇ ਨਾਲ ਜੁੜੀਆਂ ਚੀਜ਼ਾਂ ਨੇ। ਪਰ ਇੱਕ ਚੀਜ਼ ਜਿਹੜੀ ਦਿਲਚਸਪ ਆ ਉਹ ਇਹ ਕਹਿੰਦਾ ਕਿ PTC ਸਾਡਾ, PTC ਦੇ ਵਿੱਚ ਸ਼ੇਅਰ ਮੇਰੇ ਹੈਗੇ ਆ, ਹੋਟਲ ਦਾ ਕਾਰੋਬਾਰ ਸਾਡਾ ਹੈਗਾ, ਪਰ ਫਾਸਟਵੇ ਸਾਡਾ ਨਹੀਂ, ਉਹ ਤੇ ਐਵੇਂ ਸਾਡੇ ਨਾਲ ਲੱਗਦਾ। ਇਸ ਮਾਮਲੇ ਤੇ ਕਾਫੀ ਸਵਾਲ ਕੀਤੇ ਗਏ। ਪੱਤਰਕਾਰ ਨੇ ਬਹੁਤ ਬਰੀਕੀ ਦੇ ਨਾਲ ਸਵਾਲ ਕੀਤੇ ਆ। ਸੋਢੀ ਸਾਹਿਬ ਬੜੇ ਵਧੀਆ ਪੱਤਰਕਾਰ ਆ, ਉਹਨਾਂ ਦੇ ਸਵਾਲ ਵੀ ਬੜੇ ਮੈਂ ਕਹੂੰਗਾ ਕਿ ਸ਼ਲਾਘਾ ਦੇ ਕਾਬਿਲ ਹੈ। ਪੁੱਛਿਆ ਕਿ ਟਰਾਂਸਪੋਰਟ, ਹੋਟਲ, ਕੇਬਲ ਤੇ ਰੇਤ ਦੇ ਕਾਰੋਬਾਰ ਤੋਂ ਕਰੋੜਾਂ ਤੁਸੀਂ ਕਮਾਏ, ਤੁਹਾਡੇ ਤੇ ਦੋਸ਼ ਲੱਗਦੇ ਆ। ਉਹ ਕਹਿੰਦਾ ਕਿ ਦੇਖੋ ਸਾਡੀ ਤੇ ਜ਼ਿੰਦਗੀ ਜਿਹੜੀ ਉਹ ਖੁੱਲੀ ਕਿਤਾਬ ਆ, ਮੈਂ ਕਿਸੇ ਤੋਂ ਕੁਛ ਨਹੀਂ ਲਿਖਾਇਆ। ਸਾਡੇ ਪਰਿਵਾਰ ਦੀ ਟਰਾਂਸਪੋਰਟ ਕੰਪਨੀ ਉਸ ਸਮੇਂ ਤੋਂ ਕੰਮ ਕਰ ਰਹੀ ਹੈ ਜਦੋਂ ਪੰਜਾਬ ਸਾਂਝਾ ਸੀ। ਸਾਡੀ ਟਰਾਂਸਪੋਰਟ 1944 ਤੋਂ ਸੂਬੇ ਦੇ ਟਰਾਂਸਪੋਰਟ ਵਿਭਾਗ ਦੇ ਕੋਲ ਰਜਿਸਟਰਡ ਆ, ਜਦੋਂ ਹਰਿਆਣਾ ਤੇ ਹਿਮਾਚਲ ਪੰਜਾਬ ਇਕੱਠੇ ਸਨ। ਉਹ ਕਹਿੰਦਾ ਕਿ ਜਦੋਂ ਸਾਡੀ ਕੰਪਨੀ ਦਾ ਹੈਡ ਆਫਿਸ ਸਰਸਾ ਦੇ ਵਿੱਚ ਹੋਇਆ ਕਰਦਾ ਸੀਗਾ, ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਸਾਡੀ ਟਰਾਂਸਪੋਰਟ ਜਿਹੜੀ ਹੈ ਉਹ ਜਿਉਂ ਦੀ ਤਿਉਂ ਚੱਲੀ ਜਾਂਦੀ ਹੈ। ਫਿਰ ਉਹ ਕਹਿੰਦੇ ਆ
ਕਿ ਦੇਖੋ ਤੁਹਾਡੇ ਕੋਲ ਵਿਰਾਸਤ ਦੇ ਵਿੱਚ ਜ਼ਮੀਨ ਬੜੀ ਘੱਟ ਮਿਲੀ ਸੀ, ਪਰ ਮਹਿਲ ਮਨਾਰੇ ਇਹ ਸਭ ਕੁਛ ਕਿੱਦਾਂ ਇਕੱਠੇ ਹੋ ਗਏ, ਇਹ ਸਭ ਕੁਛ ਕਿੱਦਾਂ ਖੜੇ ਹੋ ਗਏ। ਉਹ ਕਹਿੰਦਾ ਕਿ ਸਾਡਾ 2500 ਏਕੜ ਦਾ ਖੇਤ ਸੀਗਾ। ਤੁਹਾਨੂੰ ਕੌਣ ਕਹਿੰਦਾ ਕਿ ਵਿਰਾਸਤ ਘੱਟ ਸੀਗੀ? ਇਹ 5 ਭਰਾ ਸੀ ਮੇਰੇ ਦਾਦੇ ਹੋਰੀ, 2500 ਕਿੱਲਾ ਜ਼ਮੀਨ ਸੀ। ਇਸ ਤੋਂ ਇਲਾਵਾ ਰਾਜਸਥਾਨ ਦੇ ਚੱਕ ਬਾਦਲ 'ਚ ਵੀ 2500 ਕਿੱਲਾ ਜ਼ਮੀਨ ਆਪਣੀ ਪਈ ਹੈ। ਕਹਿੰਦਾ ਕਿ ਬਾਲਾਸਰ 'ਚ ਸਾਡੇ ਬੱਚਿਆਂ ਦੀ 2500 ਕਿੱਲਾ ਪਈ ਹੈ। ਯੂਪੀ ਦੇ ਵਿੱਚ ਕਹਿੰਦਾ ਕਿ 1000 ਏਕੜ ਦਾ ਸਾਡਾ ਫਾਰਮ ਹਾਊਸ ਹੈ ਸਾਂਝਾ। ਵਿਰਾਸਤ ਦੇਖ ਲਓ ਕਿ ਕਹਿੰਦਾ ਕਿ ਛੋਟੀ ਹੈ ਕਿ ਵੱਡੀ ਹੈ। ਇਸ ਤੋਂ ਇਲਾਵਾ ਕਹਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜ਼ੋਰ ਲਾ ਲਿਆ ਸੀਗਾ, ਸਾਡੇ ਤੇ ਦੋਸ਼ ਕਈ ਕਿਸਮ ਦੇ ਲਾਏ ਸੀਗੇ, ਵਿੱਚੋਂ ਕੀ ਨਿਕਲਿਆ? PTC ਦੇ ਸ਼ੇਅਰ ਆਪਾਂ ਮੰਨਦੇ ਆ ਕਿ ਇਹਦਾ ਫਾਸਟਵੇ ਦਾ ਜਿਹੜਾ ਉਹ ਮਿੱਤਰਾਂ ਦੇ ਨਾਲ ਲੱਗਦਾ। ਫਿਰ ਇੱਕ ਚੀਜ਼ ਹੋਰ ਪੁੱਛੀ ਗਈ ਕਿ ਧਨੌਲੇ ਵਾਲਾ ਜਿਹੜਾ ਦੀਪਕ ਢਾਬੇ ਵਾਲਾ, ਉਹਦੇ ਨਾਲ ਕੀ ਮਾਜਰਾ ਸੀ? ਹਵੇਲੀ 'ਚ ਕਿੱਦਾਂ ਹਿੱਸਾ ਪੱਤੀ ਚੱਲੀ ਆ? ਤੇ ਉਹ ਕਹਿੰਦਾ ਕਿ ਦੇਖੋ ਮਸਲਾ ਇਹ ਸੀਗਾ ਕਿ ਤੁਰੇ ਜਾਂਦੇ ਆ ਦੀਪਕ ਢਾਬੇ ਤੇ ਨਜ਼ਰ ਪੈ ਗਈ। ਗਨਮੈਨ ਕਹਿੰਦੇ ਕਿ ਭਾਈ ਆਪਾਂ ਚਾਹ ਦੀ ਸਿਫਤ ਪੀ ਲਈਏ। ਇਹ ਕਹਿੰਦਾ ਚਾਹ ਪੀਣ ਰੁਕੇ ਸੀਗੇ, ਉੱਥੋਂ ਗੱਲ ਬਣ ਗਈ ਤੇ ਢਾਬਾ ਮੇਰੇ ਨਾਂ ਹੋ ਗਿਆ, ਢਾਬੇ 'ਚ ਮੈਂ ਆਪਣੀ ਹਿੱਸਾ ਪੱਤੀ ਪਾ ਲਈ ਆ। ਇਹ ਕਹਿੰਦਾ ਏਦਾਂ ਹੀ ਹਵੇਲੀ 'ਚ ਗਿਆ ਸੀਗਾ ਰੋਟੀ ਖਾਣ, ਤੇ ਉੱਥੇ ਵੀ ਮੇਰਾ ਨਾਂ ਜੋੜ ਦਿੱਤਾ ਗਿਆ ਤੇ ਮੈਂ ਹਵੇਲੀ ਦੇ ਮਾਲਕ ਨੂੰ ਹੱਸਦੇ ਹੋਏ ਕਿਹਾ ਕਿ ਮੇਰਾ ਨਾਂ ਤਾਂ ਹੁਣ ਜੋੜ ਦਿੱਤਾ ਗਿਆ, ਇਹ ਹਵੇਲੀ ਹੁਣ ਮੈਨੂੰ ਤਾਂ ਦੇਣੀ ਪਏਗੀ। ਪਤਾ ਨਹੀਂ ਸੱਚੀ ਉਹਨੇ ਦੇਤੀ ਹੈ ਜਾਂ ਨਹੀਂ, ਇਹ ਨਹੀਂ ਉਹਨੇ ਦੱਸਿਆ। ਦੂਜੀ ਚੀਜ਼ ਇੱਕ ਹੋਰ ਵੀ ਪੁੱਛੀ ਗਈ ਕਿ ਦਰਬਾਰ ਸਾਹਿਬ ਦਾ ਲਾਈਵ ਟੈਲੀਕਾਸਟ ਜੋ ਕੀਰਤਨ ਦਾ ਔਰ ਕਬੱਡੀ ਕੱਪ ਜਾਂ ਹੋਰ ਜਿਹੜੇ ਸਰਕਾਰੀ ਪ੍ਰੋਗਰਾਮ ਹੈ ਤੁਹਾਡੇ ਚੈਨਲ ਤੇ ਕਿਉਂ? ਤੇ ਉਹ ਕਹਿੰਦਾ ਕਿ ਦੇਖੋ ਜਦੋਂ ਵਰਲਡ ਕੱਪ ਸ਼ੁਰੂ ਹੋਇਆ ਸੀਗਾ ਤਾਂ ਸਭ ਤੋਂ ਵੱਡਾ ਸਵਾਲ ਸੀਗਾ ਕਿ ਇਸ ਆਯੋਜਨ ਦਾ ਪੈਸਾ ਕੌਣ ਦੇਊਗਾ। ਤਾਂ ਪ੍ਰਸਾਰ ਨੂੰ ਲੈ ਕੇ ਇਹ ਗੱਲਬਾਤ ਹੋਈ ਸੀ PTC ਦੇ ਨਾਲ, ਜਿਨ੍ਹਾਂ ਨੇ 1 ਕਰੋੜ ਰੁਪਏ ਦਾ ਆਫਰ ਕੀਤਾ ਸੀ। ਫਿਰ ਅਸੀਂ ਬੋਲੀ ਕਰਵਾਈ, 3 ਵਾਰੀ ਬੋਲੀ ਹੋਈ ਆ ਤੇ ਬੋਲੀ ਉਹਨਾਂ ਦੇ ਹਿੱਸੇ ਆਈ ਹੈ। ਕਹਿੰਦਾ ਕਿ ਇਸੇ ਤਰ੍ਹਾਂ ਹੀ ਦਰਬਾਰ ਸਾਹਿਬ ਦੇ ਵਿੱਚੋਂ ਜਿਹੜਾ ਕੀਰਤਨ ਟੈਲੀਕਾਸਟ ਹੁੰਦਾ ਉਹ ਵੀ ਉਹਨਾਂ ਦੇ ਹਿੱਸੇ ਆਇਆ। ਇੱਕ ਚੀਜ਼ ਹੋਰ ਪੁੱਛੀ ਗਈ ਕਿ ਤੁਹਾਡੇ ਬਾਰੇ ਕਿਹਾ ਜਾਂਦਾ ਹੈ ਕਿ ਤੁਸੀਂ ਅੰਮ੍ਰਿਤ ਛਕਿਆ ਹੀ ਨਹੀਂ ਪ੍ਰਧਾਨ ਜੀ, ਜੇ ਛਕਿਆ ਸੀਗਾ ਤੇ ਸ਼ਾਇਦ ਭੰਗ ਕਰ ਦਿੱਤਾ ਤੇ ਤੁਸੀਂ ਕਿਰਪਾਨ ਵਿਖਾਉਣ 'ਚ ਅਸਫਲ ਰਹੇ ਹੋ, ਅਸੈਂਬਲੀ ਦੇ ਵਿੱਚ ਕਿਰਪਾਨ ਨਹੀਂ ਵਿਖਾ ਸਕਦੇ। ਉਹ ਕਹਿੰਦਾ ਕਿ ਨਹੀਂ, ਮੈਂ ਆਪਣੀ ਧਾਰਮਿਕ ਆਸਥਾ ਸੰਬੰਧੀ ਕਿਸੇ ਕਾਂਗਰਸ ਪ੍ਰਤੀ ਜਵਾਬਦੇਹ ਨਹੀਂ ਆ। ਮੇਰੀ ਜਵਾਬਦੇਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਆਪਣੇ ਗੁਰੂਆਂ ਪ੍ਰਤੀ ਆ। ਕਹਿੰਦਾ ਕਿ ਚਰਨਜੀਤ ਚੰਨੀ ਵਰਗੇ ਲੋਕਾਂ ਨੂੰ ਜਵਾਬ ਕਦੇ ਨਹੀਂ ਦਊਂਗਾ। ਮੈਂ ਸ੍ਰੀ ਅਨੰਦਪੁਰ ਸਾਹਿਬ ਤੋਂ ਅੰਮ੍ਰਿਤ ਛਕਿਆ ਸੀਗਾ ਤੇ ਗੁਰੂ ਦਾ ਸੱਚਾ ਅੰਮ੍ਰਿਤਧਾਰੀ ਸਿੱਖਾਂ। ਤੇ ਇੱਕ ਸਵਾਲ ਹੋਰ ਪੁੱਛਿਆ ਗਿਆ, ਕਹਿੰਦੇ ਕਿ ਫਿਰ ਤੁਸੀਂ ਕਹਿੰਦੇ ਹੋ ਕਿ ਅਸੀਂ ਏਦਾਂ ਤਰੱਕੀ ਕਰ ਲਈ ਤੇ ਮਨਪ੍ਰੀਤ ਬਾਦਲ ਵੀ ਤੇ ਤੁਹਾਡਾ ਸ਼ਰੀਕ ਹੀ ਸੀਗਾ, ਤੁਹਾਡੇ ਬਰੋਬਰ ਹਿੱਸੇਦਾਰ ਸੀ, ਉਹ ਕਿੱਦਾਂ ਪਿੱਛੇ ਰਹਿ ਗਿਆ? ਉਹ ਕਹਿੰਦਾ ਉਹ ਸਿਰੇ ਦਾ ਨਲਾਇਕ ਨਕੰਮਾ ਪੁੱਤਰ ਸੀਗਾ। ਮੈਂ ਤੁਹਾਨੂੰ ਦੱਸਦਾ, ਕਹਿੰਦਾ ਕਿ ਉਹ ਸਿਰੇ ਦਾ ਨਲਾਇਕ ਸੀ ਤਾਂ ਕਰਕੇ ਡੁੱਬ ਗਿਆ। ਕਹਿੰਦਾ ਕਿ ਦੇਖੋ ਧੀਰੂ ਭਾਈ ਅੰਬਾਨੀ ਦੇ 2 ਮੁੰਡੇ ਸੀ, ਇੱਕ ਦਾ ਨਾਂ ਮੁਕੇਸ਼ ਸੀ, ਇੱਕ ਦਾ ਨਾਂ ਅਨਿਲ ਸੀ। ਮੁਕੇਸ਼ ਦੁਨੀਆ ਦੇ ਚੋਟੀ ਦੇ ਅਮੀਰਾਂ ਚੋਂ ਆ ਤੇ ਅਨਿਲ ਜਿਹੜਾ ਉਹ ਡੱਬ ਵੱਜਦਾ ਫਿਰਦਾ। ਮੁਕੇਸ਼ ਦਾ ਕੀ ਕਸੂਰ ਹੈ? ਪ੍ਰਾਪਰਟੀ ਤੇ ਇੱਕੋ ਜਿਹੀ ਸੀ ਨਾ, ਦੋਵਾਂ ਦਾ ਹਿੱਸਾ ਤੇ ਵੰਡ ਬਰੋਬਰ ਹੀ ਸੀਗੀ। ਤੇ ਉਦਾਂ ਹੀ ਕਹਿੰਦਾ ਮਨਪ੍ਰੀਤ ਨਲਾਇਕ ਹੁਣ ਇਹਦੇ ਬਾਪੂ ਨੂੰ ਪੁੱਛਣ ਵਾਲਾ ਕਿ ਇਹੋ ਜਿਹਾ ਨਲਾਇਕ ਮੁੰਡਾ ਤੁਸੀਂ ਪੰਜਾਬ ਦੇ ਖਜ਼ਾਨੇ ਤੇ ਪਾ ਛੱਡਿਆ ਸੀ ਇਹਨਾਂ ਸਾਲ। ਖੈਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਕਾਫੀ ਕੀਤੀਆਂ ਸੁਖਬੀਰ ਬਾਦਲ ਨੇ, ਕਿਉਂਕਿ ਉਹ ਜਿਹੜੀਆਂ ਬੇਅਦਬੀ ਵਾਲੀਆਂ ਗੱਲਾਂ ਉਹ ਤੇ ਤੁਹਾਨੂੰ ਪਤਾ ਪਾਣੀ ਨਹੀਂ ਪੈਰਾਂ ਤੇ ਪੈਣ ਦਿੰਦਾ। ਉਹ ਤੇ ਇੱਕੋ ਗੱਲ ਕਹਿੰਦਾ ਕਿ ਸਭ ਕੁਛ ਸਾਡੇ ਨਾਲ ਲੱਗਦਾ। ਪਰ ਇੱਕ ਚੀਜ਼ ਜਿਹੜੀ ਆ ਹੁਣੇ ਸਾਡੇ ਸਾਹਮਣੇ ਆਈ ਆ, ਮੇਰੇ ਕੋਲ ਕਿਸੇ ਨੇ ਇੰਟਰਵਿਊ ਭੇਜੀ ਆ ਰਣਜੀਤ ਸਿੰਘ ਬ੍ਰਹਮਪੁਰਾ ਜੀ ਦੀ, ਹਾਲਾਂਕਿ ਮੈਂ ਪੂਰੀ ਨਹੀਂ ਪੜ੍ਹੀ, ਹੁਣੇ ਤੁਹਾਡੇ ਨਾਲ ਗੱਲ ਕਰਦੇ ਉਹ ਕਿਸੇ ਨੇ ਇੰਟਰਵਿਊ ਭੇਜ ਦਿੱਤੀ, ਉਹਦਾ ਲਿੰਕ ਭੇਜਿਆ ਤਾਂ ਉਹਦੇ ਵਿੱਚ ਉਹ ਸਾਫ਼ ਤੌਰ ਤੇ ਮੰਨਦੇ ਪਏ ਰਣਜੀਤ ਸਿੰਘ ਬ੍ਰਹਮਪੁਰਾ ਜੀ, ਕਹਿੰਦੇ ਕਿ ਸਭ ਤੋਂ ਵੱਡੀ ਗਲਤੀ ਸੀਗੀ ਡੇਰਾ ਮੁਖੀ ਨੂੰ ਮਾਫ਼ ਕਰ ਤੇ ਅਕਾਲੀ ਦਲ ਨੂੰ ਚਾਹੀਦਾ ਸੀਗਾ ਕਿ ਜਾ ਕੇ ਅਕਾਲ ਤਖਤ ਤੇ ਆਪਣੀ ਗਲਤੀ ਮੰਨਦੇ। ਸਾਡੇ ਲਈ ਬਹੁਤ ਵੱਡਾ ਸੰਕਟ ਜਿਹੜਾ ਖੜਾ ਹੋਇਆ ਸ਼ਾਇਦ ਟਲ ਜਾਂਦਾ। ਦੂਜੀ ਚੀਜ਼ ਇਹ ਕਹਿੰਦੇ ਕਿ ਬਾਈਬਲ ਦੇ ਵਿੱਚ ਜੋ ਕੁਛ ਵਾਪਰਿਆ, ਜੋ ਕੁਛ ਕੋਟਕਪੂਰੇ ਦੇ ਵਿੱਚ ਹੋਇਆ, ਉਹਦੇ ਕਰਕੇ ਸਾਡੇ ਸਾਹਮਣੇ ਬਹੁਤ ਵੱਡਾ ਸੰਕਟ ਖੜਾ ਹੋ ਗਿਆ। ਅਕਾਲੀ ਦਲ ਦਾ ਇਹ ਹਾਲ ਹੋਇਆ। ਯਾਨੀ ਇੱਕ ਪਾਸੇ ਅਕਾਲੀ ਦਲ ਦੇ ਸੀਨੀਅਰ ਆਗੂ ਮੰਨੀ ਜਾਂਦੇ ਆ ਇਸ ਮਾਮਲੇ 'ਚ ਗਲਤੀ ਕੋਤਾਹੀ ਹੋਈ ਆ, ਪਰ ਸੁਖਬੀਰ ਸਿੰਘ ਬਾਦਲ ਉਧਰ ਪਾਣੀ ਨਹੀਂ ਪੈਰਾਂ ਤੇ ਪੈਣ ਦਿੰਦਾ। ਹਾਂ, ਦੂਜੇ ਪਾਸੇ ਘੱਟੋ ਘੱਟ ਇੰਨੀ ਖੁਸ਼ੀ ਪੰਜਾਬ ਦੀ ਹੈਗੀ ਆ ਕਿ PTC ਮੰਨ ਗਿਆ, ਹੋਟਲ ਮੰਨ ਗਿਆ, ਇਹ ਸਭ ਕੁਛ ਹੈਗਾ ਜਿਹੜਾ ਕਦੇ ਬਾਬੇ ਬਾਦਲ ਨੇ ਪੱਤਰਕਾਰਾਂ ਦੇ ਸਾਹਮਣੇ ਮੰਨਿਆ ਨਹੀਂ, ਭਾਵੇਂ ਪੱਤਰਕਾਰਾਂ ਨੇ ਅਖਬਾਰਾਂ ਦੀਆਂ ਕਟੀਆਂ ਵੀ ਰੱਖੀਆਂ।
ਜੀ ਜੀ ਜੀ। ਸੋ ਇੱਕ ਤਾਂ ਇੱਕ ਚੀਜ਼ ਜ਼ਰੂਰ ਹੈਗੀ ਹੈ ਵੀ ਸੁਖਬੀਰ ਬਾਦਲ ਤੇ ਉਹਨਾਂ ਦੇ ਗਨਮੈਨਾਂ ਨੂੰ ਆਪਣੇ ਕਿਤੇ ਜਿਹੜੇ ਖਾਣ ਪੀਣ ਦਾ ਦਿਓ, ਪਤਾ ਨਹੀਂ ਨਾ ਕਦੋਂ ਕਿੱਦਾਂ ਪੈ ਜਾਂਦਾ ਜੀ। ਤੇ ਅਗਲੀ ਮਿੰਟੂ ਜੀ ਗੱਲ ਕਰਦੇ ਆ ਵੀ ਕਹਿੰਦੇ ਖਹਿਰਾ ਖਿਲਾਫ ਕਾਰਵਾਈ ਲਈ ਭਗਵੰਤ ਮਾਨ ਕਾਹਲੇ ਆ ਤੇ ਕੇਜਰੀਵਾਲ ਠੰਡੇ। ਦੇਖੋ ਕੇਜਰੀਵਾਲ ਤੇ ਭਗਵੰਤ ਮਾਨ ਦੋ ਧੁਰੇ ਆ, ਦੋਵਾਂ ਦਾ ਸੋਚਣ ਦਾ ਦਾਇਰਾ ਵੀ ਵੱਖੋ ਵੱਖਰਾ ਹੋਊਗਾ, ਜ਼ਰਾ ਜੀ ਗੱਲ ਆ। ਤਾਂ ਹੁਣ ਅਰਵਿੰਦ ਕੇਜਰੀਵਾਲ ਥੋੜਾ ਜਿਹਾ ਠੰਡਾ, ਥੋੜਾ ਜਿਹਾ ਮੱਧਮ ਆ, ਜਦ ਕਿ ਭਗਵੰਤ ਮਾਨ ਬੜਾ ਤੱਤਾ ਕਾਲਾ ਕਿ ਖਹਿਰੇ ਦਾ ਜਿਹੜਾ ਇੱਥੋਂ ਪੱਤਾ ਕੱਟ ਕੇ ਬਾਹਰ ਕਰ ਦਿੱਤਾ ਜਾਣਾ ਚਾਹੀਦਾ। ਫਿਰ ਅੱਜ ਅਰਵਿੰਦ ਕੇਜਰੀਵਾਲ ਦਾ ਜਿਹੜਾ ਬਿਆਨ ਆਇਆ ਉਹ ਕਾਫੀ ਚਰਚਾ ਦੇ ਵਿੱਚ ਆ। ਉਹ ਕਹਿੰਦਾ ਕਿ ਦੇਖੋ ਇੱਕ ਵਾਰੀ ਫੇਰ ਇਹ ਜਿਹੜਾ ਸੰਕਟ ਆ ਅਸੀਂ ਸੁਲਝਾਉਣ ਦਾ ਯਤਨ ਕਰਾਂਗੇ। ਤਾਂ ਅਰਵਿੰਦ ਕੇਜਰੀਵਾਲ ਨੇ ਆਪਣੇ ਇੰਟਰਵਿਊ 'ਚ ਕਿਹਾ ਕਿ ਦੇਖੋ ਪਾਰਟੀਆਂ ਜਿਹੜੀਆਂ ਹੁੰਦੀਆਂ ਪਰਿਵਾਰ ਦੇ ਤਰ੍ਹਾਂ ਹੁੰਦੀਆਂ, ਪਰਿਵਾਰਾਂ ਦੇ ਵਿੱਚ ਵਖਰੇਵੇਂ ਹੁੰਦੇ ਰਹਿੰਦੇ ਆ, ਪਰ ਇਹ ਜਿਹੜਾ ਵਖਰੇਵਾਂ ਇਹਨੂੰ ਅਸੀਂ ਜਲਦੀ ਸੁਲਝਾ ਲਵਾਂਗੇ, ਜਲਦੀ ਸੁਲਝਾ ਲਵਾਂਗੇ। ਉਹ ਕਹਿੰਦੇ ਆ ਕਿ ਛੇਤੀ ਗੱਲਬਾਤ ਕਰਾਂਗੇ ਖਹਿਰਾ ਸਾਹਿਬ ਦੇ ਨਾਲ, ਤੇ ਗੱਲਬਾਤ ਹੋ ਵੀ ਚੁੱਕੀ ਆ ਤੇ ਹੋਰ ਵੀ ਗੱਲਬਾਤ ਕਰਾਂਗੇ। ਵੈਸੇ ਜੇ ਪੁੱਛਣਾ ਹੋਵੇ ਤੇ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਜਾ ਸਕਦਾ ਕਿ ਜਦੋਂ ਪਿਛਲੇ ਦਿਨ ਹੀ ਪੰਜਾਬ ਆਇਆ ਸੀਗਾ ਤੂੰ ਤੇ ਉਦਣ ਗੱਲਬਾਤ ਕਰ ਲੈਂਦਾ, ਉਦਣ ਕਿਹੜਾ ਤੂੰ ਮਹੂਰਤ ਕਢਵਾਉਣਾ ਸੀਗਾ। ਉਦੋਂ ਤੋਂ ਹੀ 20 ਫੁੱਟ ਦੀ ਦੂਰੀ ਤੇ ਬੈਠੇ ਰਹੇ, ਬਸ 20 ਫੁੱਟ ਦੀ ਦੂਰੀ ਤੁਹਾਨੂੰ ਮਾਰ ਗਈ। 300 ਕਿਲੋਮੀਟਰ ਤੋਂ ਆ ਕੇ 20 ਮੀਟਰ ਦੀ ਜਾਂ 20 ਫੀਟ ਦੀ ਦੂਰੀ ਤੈਅ ਨਹੀਂ ਕਰ ਸਕੇ। ਤਾਂ ਮੇਰੇ ਖਿਆਲ ਦੇ ਨਾਲ ਇਹ ਕੌਮੀ ਲੀਡਰ ਨੂੰ ਸੋਚਣ ਵਿਚਾਰਨ ਦਾ ਵਿਸ਼ਾ ਜਿਹੜਾ ਉਹ ਚਿੰਤਨ ਦਾ ਵਿਸ਼ਾ। ਦੂਜੀ ਚੀਜ਼ ਜਿਹੜੀ ਆ, ਦੇਖੋ ਭਗਵੰਤ ਮਾਨ ਜੋ ਮਰਜ਼ੀ ਕਹੀ ਜਾਵੇ, ਸੁਖਪਾਲ ਖਹਿਰਾ ਜੋ ਮਰਜ਼ੀ ਕਹੀ ਜਾਵੇ, ਅਰਵਿੰਦ ਕੇਜਰੀਵਾਲ ਦਾ ਇਹ ਬਿਆਨ ਹੈ ਜਿਹੜਾ ਉਹ ਆਪਣੇ ਆਪ ਦੇ ਵਿੱਚ ਹੈਰਾਨਗੀ ਵਾਲਾ ਹੈ ਕਿ ਯਕਦਮ ਅਰਵਿੰਦ ਕੇਜਰੀਵਾਲ ਇਸ ਗੱਲ ਤੇ ਕਿਵੇਂ ਆ ਗਿਆ ਕਿ ਗੱਲਬਾਤ ਚੱਲੀ ਜਾਂਦੀ ਹੈ ਸੁਖਪਾਲ ਖਹਿਰੇ ਦੇ ਖਿਲਾਫ, ਹਾਲੇ ਕੋਈ ਕਾਰਵਾਈ ਆ ਜਿਹੜੀ ਉਹ ਸੋਚੀ ਉਹ ਤੱਕ ਨਹੀਂ। ਤਾਂ ਇਹਦਾ ਮਤਲਬ ਇਹੋ ਹੀ ਆ ਕਿ ਜਿਹੜੀਆਂ ਬਾਹਰ ਬੈਠੀਆਂ ਇਹਨਾਂ ਦੀਆਂ ਜਥੇਬੰਦੀਆਂ, ਖਾਸ ਤੌਰ ਤੇ ਜਿਹੜਾ ਇਹਨਾਂ ਦਾ ਜਥੇਬੰਦਕ ਢਾਂਚਾ ਓਵਰਸੀਜ਼ ਜਿਹਨੂੰ ਆਪਾਂ ਕਹਿੰਦੇ ਆ, ਤਾਂ ਲੱਗਦਾ ਇਹੋ ਆ ਕਿ ਇਹ ਕਿਤੇ ਨਾ ਕਿਤੇ ਉਹ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਚੱਲਦੇ ਪਏ ਆ ਕਿ ਜੇ ਸੁਖਪਾਲ ਖਹਿਰੇ ਨੂੰ ਸਿੱਧੇ ਤੌਰ ਤੇ ਅਸੀਂ ਪਾਰਟੀ ਚੋਂ ਜਲੀਲ ਕਰਕੇ ਕੱਢ ਦਿੱਤਾ ਤਾਂ ਹੋ ਸਕਦਾ ਕਿ ਉਹ ਜਥੇਬੰਦਕ ਢਾਂਚਾ ਜਿਹੜਾ ਉਹਦੇ ਨਾਲ ਦੀ ਨਾਲ ਡਿੱਗੀ ਪਵੇ ਸੁਖਪਾਲ ਖਹਿਰੇ ਦੇ ਹੱਕ ਦੇ ਵਿੱਚ। ਇਹ ਵੀ ਹੈ ਕਿ ਕੱਲ ਨੂੰ ਚੋਣਾਂ ਲੜਨੀਆਂ ਤੇ ਫੰਡਿੰਗ ਸ਼ੰਡਿੰਗ ਜਿਹੜੀ ਆ ਉਹ ਬਾਹਰੋਂ ਆਉਂਦੀ ਹੈ, ਇੱਥੋਂ ਤੇ ਕਿਸੇ ਨੇ ਢੇਲਾਣਗੇ ਨੇ। ਤੋ ਇਹ ਕਿਤੇ ਨਾ ਕਿਤੇ ਬਹੁਤ ਵੱਡਾ ਇੰਪੈਕਟ ਜਾਪਦਾ, ਕਿਉਂਕਿ ਜਿੰਨੇ ਬਾਹਰਲੇ ਜਥੇਬੰਦਕ ਢਾਂਚੇ ਉਹ ਬਹੁਤੇ ਜਿਹੜੇ ਆ ਸੁਖਪਾਲ ਖਹਿਰੇ ਦੇ ਹੱਕ 'ਚ ਖਲੋਤੇ ਆ। ਪਰ ਲੱਗਦਾ ਇਹੋ ਹੀ ਆ ਕਿ ਇਹਨਾਂ ਨੇ ਅਗਲਾ ਪਾਸਾ ਵੇਖ ਲਿਆ ਕਿ ਯਕਦਮ ਜੇ ਸੁਖਪਾਲ ਖਹਿਰੇ ਨੂੰ ਕਿਸੇ ਕਾਰਵਾਈ ਦੀ ਜ਼ਦ 'ਚ ਲਿਆਉਣੇ ਆ ਤੇ ਉਹ ਕਾਰਵਾਈ ਜਿਹੜੀ ਆ ਉਹ ਪੁੱਠੀ ਵੀ ਪੈ ਸਕਦੀ ਹੈ ਸਰ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਵਿੰਨੇ ਨਿਸ਼ਾਨੇ। ਦੇਖੋ ਨਵਜੋਤ ਸਿੱਧੂ ਨੇ ਜਿੰਨੀਆਂ ਵੀ ਪ੍ਰੈਸ ਕਾਨਫਰੰਸਾਂ ਕੀਤੀਆਂ ਉਹ ਸਾਰੀਆਂ ਦੀਆਂ ਸਾਰੀਆਂ ਪ੍ਰੈਸ ਕਾਨਫਰੰਸਾਂ ਜੇ ਬਾਦਲਾਂ ਨੂੰ ਨਿਸ਼ਾਨੇ ਤੇ ਰੱਖਦੀਆਂ ਸੀ ਤੇ ਇੱਕਾ ਦੁੱਕਾ ਏਦਾਂ ਦੀਆਂ ਵੀ ਪ੍ਰੈਸ ਕਾਨਫਰੰਸਾਂ ਹੋਈਆਂ ਜਦੋਂ ਉਹਨੇ ਬੰਦੂਕ ਦੀ ਇੱਕ ਨਾਲ ਬਾਦਲਾਂ ਵੱਲ ਕਰਕੇ ਦੂਸਰੀ ਇਹਨਾਂ ਵੱਲ ਆਪਣਿਆਂ ਵੱਲ ਕਰ ਦਿੱਤੀ। ਤਾਂ ਇਹ ਵੀ ਜਿਹੜੀ ਅੱਜ ਦੀ ਹੋਈ ਆ ਪ੍ਰੈਸ ਕਾਨਫਰੰਸ ਤਕਰੀਬਨ ਉਹੋ ਜਿਹੀ ਆ ਜਿਹੋ ਜਿਹੀਆਂ ਅੱਗੇ ਅਸੀਂ ਕੁਛ ਪ੍ਰੈਸ ਕਾਨਫਰੰਸਾਂ ਦੇਖੀਆਂ। ਤਾਂ ਜਦੋਂ ਅੱਜ ਪੱਤਰਕਾਰਾਂ ਦੇ ਮੁਖਾਤਬ ਹੋਇਆ, ਸਭ ਤੋਂ ਵੱਡੀ ਗੱਲ ਇਹਨੇ ਜਿਹੜੀ ਸਨਸਨੀਖੇਜ਼ ਕੀਤੀ ਉਹ ਇਹ ਆ ਕਿ ਜਿਹੜੀ ਕੋਟਕਪੂਰਾ ਲਾਠੀ ਚਾਰਜ ਜਾਂ ਗੋਲੀ ਕਾਂਡ ਦੀ ਜਿਹੜੀ ਸਾਰੀ ਦੀ ਸਾਰੀ ਰਿਕਾਰਡਿੰਗ ਸੀ ਉਹ ਇਹ ਕੱਢ ਕੇ ਲੈ ਆਇਆ। ਵੈਸੇ ਇਹ ਇੱਕ ਦੀ ਕਮਾਲ ਦੀ ਪਹੁੰਚ ਆ ਕਿ ਚਾਹੇ ਉਹ STF ਦੀ ਰਿਪੋਰਟ ਹੋਵੇ, ਚਾਹੇ ਇਹ ਏਦਾਂ ਦੀਆਂ ਰਿਕਾਰਡਿੰਗ ਹੋਣ, ਚਾਹੇ ਉਹ ਵਹੀ ਖਾਤਾ ਹੋਵੇ ਬਾਦਲਾਂ ਦੇ ਜੱਜਾਂ ਦਾ, ਕੱਢ ਲਿਆਉਣਾ। ਬੰਦਾ ਮਿਹਨਤੀ ਆ, ਮੁੰਡਾ ਚੰਗਾ। ਤਾਂ ਇਹਨੇ ਲਿਆ ਕੇ ਉਹ ਸਾਰੀ ਰਿਕਾਰਡਿੰਗ ਜਿਹੜੀ ਆ ਪੱਤਰਕਾਰਾਂ ਦੇ ਸਾਹਮਣੇ ਦਿਖਾਈ। ਕਹਿੰਦਾ ਕਿ ਆ ਦੇਖੋ ਇਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਜਿਹੜੀਆਂ ਸ਼ਾਂਤੀਪੂਰਵਕ ਬੈਠੀਆਂ, ਅਚਾਨਕ ਇਹਨਾਂ ਤੇ ਲਾਠੀ ਚਾਰਜ ਹੁੰਦਾ, ਉਸ ਤੋਂ ਬਾਅਦ ਗੋਲੀਆਂ ਚੱਲਦੀਆਂ ਤੇ ਫਿਰ ਬਹੁਤ ਬਰਬਰਤਾ ਦੇ ਨਾਲ ਇਹਨਾਂ ਨੂੰ ਕੁੱਟਿਆ ਜਾਂਦਾ। ਇੱਥੋਂ ਤੱਕ ਕਿ ਇੱਕ ਬੰਦੇ ਨੂੰ, ਇੱਕ ਸ਼ਖਸ ਨੂੰ 2 ਗੋਲੀਆਂ ਵੱਜਦੀਆਂ ਤੇ ਉਸ ਮਾਮਲੇ 'ਚ FIR ਤੱਕ ਦਰਜ ਨਹੀਂ ਕੀਤੀ ਜਾਂਦੀ। ਇੱਥੋਂ ਤੱਕ ਕਿ ਬਾਈਬਲ ਕਾਂਡ ਵਾਪਰ ਜਾਂਦਾ, 7 ਦਿਨ ਤੱਕ FIR ਦਰਜ ਨਹੀਂ ਕੀਤੀ ਜਾਂਦੀ। 1.5 ਸਾਲ ਤੱਕ ਇਹ ਕਹਿੰਦਾ ਕਿ ਉਹ ਉੱਥੇ ਜਾ ਕੇ ਨਹੀਂ ਵੜਦੇ। ਇਹ ਸਾਰਾ ਕੁਛ ਕੀ ਆ? ਫਿਰ ਉਹ ਕਹਿੰਦਾ ਕਿ ਤੜਕੇ ਗੱਲਬਾਤ ਹੁੰਦੀ ਹੈ ਸਮੇਤ ਸੈਣੀ ਦੇ ਨਾਲ। ਸਮੇਤ ਸੈਣੀ ਕਹਿੰਦਾ ਕਿ ਕੋਈ ਗੱਲ ਨਹੀਂ ਜੀ, 10 ਮਿੰਟਾਂ ਤੱਕ ਤੁਹਾਨੂੰ ਸਾਰਾ ਸ਼ਹਿਰ ਖਾਲੀ ਕਰਕੇ ਚਾਬੀਆਂ ਦੇ ਦਿਆਂਗੇ। ਇਹ ਕੀ ਆ? ਫਿਰ ਉਹ ਕਹਿੰਦਾ ਕਿ ਤੜਕੇ 3:03 ਤੇ ਡਾਕਟਰੀ ਅਲਰਟ ਹੁੰਦਾ, ਕਿ ਯਾਨੀ
ਡਾਕਟਰਾਂ ਦੀਆਂ ਟੀਮਾਂ ਤਿਆਰ ਰਹਿਣ, ਇਹਦਾ ਕੀ ਮਤਲਬ? ਤਾਂ ਉਹ ਕਹਿੰਦੇ ਕਿ ਅਸੀਂ ਕੁਛ ਕੀਤਾ ਨਹੀਂ। ਯਾਨੀ ਕਹਿਣ ਦਾ ਭਾਵ ਆ ਕਿ ਉਹ ਸੁਖਬੀਰ ਬਾਦਲ ਨੂੰ ਭੱਜਣ ਨਹੀਂ ਦੇਣਾ ਚਾਹੁੰਦਾ ਕਿਸੇ ਵੀ ਪਾਸੇ, ਕਿਉਂਕਿ ਸੁਖਬੀਰ ਬਾਦਲ ਕਹਿੰਦਾ ਜੀ ਸਾਡਾ ਨਾਂ ਹੀ ਨਹੀਂ, ਅਸੀਂ ਕੁਛ ਕੀਤਾ ਨਹੀਂ, ਮੇਰਾ ਬਾਪੂ ਤੇ ਕੀੜੀ ਨਹੀਂ ਮਾਰਦਾ ਕਦੇ। ਤਾਂ ਉਹ ਸਿੱਧੇ ਤੌਰ ਤੇ ਦੋਸ਼ ਲਾ ਰਿਹਾ ਕਿ ਜਿਹੜੀ ਸੁਮੇਰ ਸੈਣੀ ਦੇ ਨਾਲ ਤੜਕੇ ਗੱਲਬਾਤ ਹੋਈ ਸੀਗੀ, ਉਸ ਗੱਲਬਾਤ ਤੋਂ ਬਾਅਦ ਹੀ ਆਹ ਗੱਲਬਾਤ ਹੋਈ। ਤਾਂ ਉਸ ਗੱਲਬਾਤ ਦੇ ਵਿੱਚ ਉਹ ਜਿਹੜਾ ਇੱਕ ਨਵਾਂ ਤੱਥ ਪੇਸ਼ ਕਰਦਾ ਉਹ ਇਹ ਆ ਕਿ ਡਾਕਟਰੀ ਅਲਰਟ ਤੜਕੇ 3:03 ਤੇ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ, ਔਰ ਇਹ ਨਾਲ ਦਸਤਾਵੇਜ਼ ਲੈ ਕੇ ਆਇਆ ਨਵਜੋਤ ਸਿੱਧੂ। ਐ ਨਹੀਂ ਹੈ ਕਿ ਉਹ ਤੁੱਕੇ ਜੇ ਮਾਰਦਾ ਹੁੰਦਾ, ਜਿਵੇਂ ਉਹ ਤੁੱਕੇ ਨਹੀਂ, ਸਾਰੇ ਦਸਤਾਵੇਜ਼ ਲੈ ਕੇ ਆਇਆ ਸੀ। ਜਿੱਦਾਂ ਮੈਂ ਤੁਹਾਨੂੰ ਕਿਹਾ ਕਿ CCTV ਫੁਟੇਜ ਹੈ ਜਿਹੜੀ, ਉਹ ਵੀ ਕਈ ਘੰਟਿਆਂ ਦੀ ਉਹਦੇ ਕੋਲ। ਤਾਂ ਇਹ ਉਹ ਫੁਟੇਜ ਆ ਜਿਹਦੇ ਬਾਰੇ ਜਸਟਿਸ ਜੋਰਾ ਸਿੰਘ ਕਮਿਸ਼ਨ ਨੇ ਕਿਹਾ ਸੀਗਾ ਜੀ ਤੇ ਉਹ ਤਾਂ ਡਿਸਟਰੋਇਡ ਹੋ ਗਈ ਮੇਰੀ ਮੂਲੀ, ਪਰ ਇਹ ਕੱਢ ਲਿਆ। ਇਹ ਕਹਿੰਦਾ ਕਿ ਦੇਖੋ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਵੀ ਲੱਭੀ ਸੀ, ਤਾਂ ਤੁਹਾਡੇ ਸਾਹਮਣੇ ਕਹਿੰਦਾ ਕਿ ਇਹਨਾਂ ਦੇ ਕਮਿਸ਼ਨ ਨੂੰ ਕਿਉਂ ਨਹੀਂ ਲੱਭੀ, ਇਹਨਾਂ ਨੂੰ ਪੁੱਛ ਲਓ। ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਕੀਤੇ ਆ। ਪਰ ਦੂਸਰੀ ਚੀਜ਼ ਜਿਹੜੀ ਇਹਨੇ ਨਵੀਂ ਗੱਲ ਕਹੀ ਆ ਉਹ ਇਹ ਵੀ ਆ, ਕਹਿੰਦਾ ਕਿ ਦੇਖੋ ਗੁਰਮੀਤ ਰਾਮ ਰਹੀਮ ਦਾ ਜਿਹੜਾ ਮਾਫੀਨਾਮਾ ਸੀ, ਇਹਦੇ ਤੇ ਵੀ ਮੈਂ ਸਵਾਲ ਚੁੱਕਦਾ ਕਿ ਇਹ ਦੱਸਦੇ ਕਿ ਹਿੰਦੀ ਚ ਆਇਆ ਸੀਗਾ ਲੈਟਰ, ਤੇ ਇਹ ਲੈਟਰ ਹਿੰਦੀ ਚੋਂ ਅਕਾਲ ਤਖਤ ਤੇ ਪਹੁੰਚਦਾ ਪੰਜਾਬੀ ਚ ਕਿੱਦਾਂ ਤਬਦੀਲ ਹੋ ਗਿਆ, ਇਹਦਾ ਅੱਜ ਤੱਕ ਪਤਾ ਨਹੀਂ ਲੱਗਿਆ। ਬਾਦਲ ਸਾਹਿਬ ਦੱਸਣ ਕਿ ਕੌਤਕ ਕਿਸ ਤਰ੍ਹਾਂ ਹੋਇਆ ਸੀਗਾ। ਫਿਰ ਉਹ ਕਹਿੰਦਾ ਕਿ ਅਕਸ਼ੇ ਕੁਮਾਰ ਦਾ ਨਾਂ ਕਿੱਦਾਂ ਆ ਗਿਆ ਵਿੱਚ, ਇਹ ਵੀ ਸਾਫ਼ ਕਰ ਦੇਣ, ਕਿਉਂਕਿ ਇਹਨਾਂ ਦੀ ਕੋਈ ਨਾ ਕੋਈ ਡੀਲ ਜ਼ਰੂਰ ਹੋਈ ਸੀ। ਸੋ ਇਸ ਤਰ੍ਹਾਂ ਨੇ ਕਾਫੀ ਹਮਲੇ ਕੀਤੇ ਆ, ਅਕਾਲੀ ਦਲ ਤੇ ਵੀ ਕੀਤੇ ਆ, ਪਰ ਇਹਨੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਵਲੇਟ ਲਿਆ। ਜਿਵੇਂ ਮੈਂ ਤੁਹਾਨੂੰ ਕਿਹਾ, ਇਹਦੀ ਬੰਦੂਕ ਦੀਆਂ ਦੋ ਨਾਲਾਂ ਹੁੰਦੀਆਂ, ਇੱਕ ਗਾਂ ਨੂੰ ਇੱਕ ਪਿਛਾਂ ਨੂੰ, ਇੱਕ ਇਹ ਪੁੱਠੀ ਰੱਖਦਾ। ਤਾਂ ਪੁੱਠੀ ਕੀ ਸੀਗੀ, ਇਹਨੇ ਦੋ ਚੀਜ਼ਾਂ ਕਹੀਆਂ। ਇੱਕ ਤਾਂ ਦੇਖੋ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਕੁਝ ਘਟਨਾਵਾਂ 'ਚ ISI ਦਾ ਹੱਥ ਹੈ। ਇਹ ਕਹਿੰਦਾ ਕਿ ਬਿਲਕੁਲ ਹੀ ਏਦਾਂ ਹੈ ਨਹੀਂ, ਕਿਉਂਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ 45 ਰਿਪੋਰਟ ਹੈ ਉਹਦੇ ਵਿੱਚ ਕਿਤੇ ਵੀ ਜ਼ਿਕਰ ਨਹੀਂ ISI ਦਾ ਇਹਨਾਂ ਚੀਜ਼ਾਂ ਦੇ ਨਾਲ ਕੋਈ ਤਾਲੁਕ ਨਹੀਂ ਹੈ। ਉਹ ਕਹਿੰਦਾ ਕਿ ਸੁਖਬੀਰ ਬਾਦਲ ਨੂੰ ਵੀ ਆਖਰ ਪਈ ਚਿੜੀ ਬਿੱਠ ਮਾਰ ਜਾਵੇ ਤੇ ਸੁਖਬੀਰ ਬਾਦਲ ਕਹਿੰਦਾ ਹੈਗਾ ਲੈ ਮੇਰੇ ਮੋਢੇ ਤੇ ਮਾਰ ਗਈ ਆ ISI ਦੀ। ਇਹ ਕਹਿੰਦਾ ਕਿ ਇਸ ਤਰ੍ਹਾਂ ਦਾ ਕੁਛ ਨਹੀਂ ਹੈ। ਦੂਜੀ ਚੀਜ਼ ਉਹਨੇ ਕਿਹਾ ਕਿ ਦੇਖੋ SIT ਬਣਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਉਹ ਕਹਿੰਦਾ ਕਿ SIT ਦੇ ਵਿੱਚ ਪੁਲਿਸ ਅਧਿਕਾਰੀ ਹੋਣਗੇ ਨਾ, ਤੇ ਕੀ ਪੁਲਿਸ ਅਧਿਕਾਰੀ ਜਿਹੜੇ ਆ ਉਹ ਜਸਟਿਸ ਤੋਂ ਉੱਤੇ ਯੋਗਤਾ ਰੱਖਦੇ? ਜਿਹੜਾ ਆਪਾਂ ਸਭ ਤੋਂ ਪਹਿਲੇ ਦਿਨ ਸਵਾਲ ਚੁੱਕਿਆ ਸੀਗਾ ਜਦੋਂ ਇਹਨਾਂ ਨੇ ਸਦਨ ਦੇ ਵਿੱਚ ਐਲਾਨ ਕੀਤਾ ਸੀਗਾ, ਉਹੀ ਸਵਾਲ ਨਵਜੋਤ ਸਿੱਧੂ ਨੇ ਦੁਹਰਾਇਆ ਵਾ ਕਿ ਕੀ ਉਹਨਾਂ ਦੀ ਯੋਗਤਾ ਜਸਟਿਸ ਤੋਂ ਉੱਤੇ ਆ? ਤਾਂ ਇਹਦਾ ਮਤਲਬ ਇਹੋ ਆ ਕਿ ਨਵਜੋਤ ਸਿੱਧੂ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਗੋਲ ਕਰ ਗਿਆ। ਗੋਲ ਏਦਾਂ ਕਰ ਗਿਆ ਕਿ ਦੋਵੇਂ ਚੀਜ਼ਾਂ ਉਹਦੀਆਂ ਨਕਾਰ ਗਿਆ। ਤੁਹਾਨੂੰ ਯਾਦ ਹੋਣਾ ਜਦੋਂ ਪੱਪੀ ਜੱਫੀ ਵਾਲਾ ਮਸਲਾ ਜਿਹੜਾ ਇਹਦਾ ਉਲਝਿਆ ਸੀਗਾ, ਤਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਭੌਂ ਕੇ ਇੰਟਰਵਿਊ ਦਿੱਤੀਆਂ ਸਨ ਤੇ ਭੌਂ ਕੇ ਗੱਲ ਕਹੀ ਸੀਗੀ ਕਿ ਨਵਜੋਤ ਸਿੱਧੂ ਨੇ ਜੋ ਤੇ ਕੀਤਾ ਇਹਨੂੰ ਨਹੀਂ ਸੀ ਕਰਨਾ ਚਾਹੀਦਾ। ਤੇ ਲੱਗਦਾ ਇਹੋ ਆ ਕਿ ਅੱਜ ਜਦੋਂ ਵਕਰ ਇਹਨੇ ਵੇਖਿਆ ਕਿ ਤਿਆਰ ਆ, ਤਾਂ ਉਹਦੇ ਵਿੱਚ ਬਾਦਲਾਂ ਦੇ ਨਾਂ ਦਾ ਹੱਲ ਤੇ ਚਲਾਉਣਾ ਹੀ ਚਲਾਉਣਾ ਸੀ, ਕੈਪਟਨ ਦੇ ਨਾਂ ਦਾ ਵੀ ਹੱਲ ਚਲਾ ਗਿਆ, ਜਾਨੀ ਮਿੱਤਰਾਂ ਦੇ ਨਾਂ ਦਾ ਵੀ ਹੱਲ ਆ ਗਿਆ। ਸੋ ਇਹ ਨਵਜੋਤ ਸਿੱਧੂ ਦੀ ਕਲਾ ਕਿ ਜਿਹੜੇ ਬੰਦੇ ਦੇ ਨਿਸ਼ਾਨੇ 'ਚ ਹੁੰਦੇ ਆ, ਉਹਨਾਂ ਨੂੰ ਵਿੰਨ ਨਹੀਂ ਜਾਂਦਾ ਕਿਸੇ ਨਾ ਕਿਸੇ ਬਾਨੇ। ਤਾਂ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਵੀ ਇਹਨੇ ਕਈ ਕਿਸਮ ਦੇ ਸਵਾਲ ਖੜੇ ਕਰ ਦਿੱਤੇ ਆ। ਇੱਕ ਤੇ ਇਹ ਆ ਕਿ ISI ਦਾ ਇਸ ਮਾਮਲੇ ਦੇ ਵਿੱਚ ਕੀ ਹੱਥ ਆ, ਤੇ ਦੂਸਰੀ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਚੀਜ਼ਾਂ ਦਾ ਕਿਵੇਂ ਪਤਾ ਲੱਗ ਗਿਆ ਜੇ ਇਹਨਾਂ ਦੇ ਕਮਿਸ਼ਨ ਨੂੰ ਪਤਾ ਨਹੀਂ ਲੱਗਿਆ। ਦੂਜੀ ਚੀਜ਼ ਇਹ ਆ ਕਿ SIT ਦੇ ਮਾਮਲੇ ਦੇ ਵਿੱਚ ਉਹ ਕਹਿੰਦਾ ਕਿ ਯੋਗਤਾ ਜਸਟਿਸ ਦੀ ਜ਼ਿਆਦੀ ਹੈ ਤੇ ਪੁਲਿਸ ਅਧਿਕਾਰੀਆਂ ਦੀ ਹੈ। ਤੀਜੀ ਚੀਜ਼ ਉਹ ਕਹਿੰਦਾ ਕਿ ਦੇਖੋ ਸੁਪਰੀਮ ਕੋਰਟ ਦੀ ਰੂਲਿੰਗ ਹੈਗੀ ਆ ਕਿ ਜਦੋਂ ਕਮਿਸ਼ਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲਬਾਤ ਆ ਜਾਂਦੀ ਹੈ ਤਾਂ ਫਿਰ ਜਿਹੜੀ ਟੀਮ ਬਣੂਗੀ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੂਗੀ, ਤਾਂ ਉਹ FIR ਦਰਜ ਕਰਕੇ ਉਹਨਾਂ ਬੰਦਿਆਂ ਨੂੰ ਨਾਮਜ਼ਦ ਕਰਕੇ ਹੀ ਜਾਂਚ ਪੜਤਾਲ ਜਿਹੜੀ ਸ਼ੁਰੂ ਕਰੂਗੀ ਜਿਨ੍ਹਾਂ ਬੰਦਿਆਂ ਦੇ ਨਾਂ ਆ ਚੁੱਕੇ ਆ। ਉਹਦੇ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ SIT ਬਣਨੀ ਆ ਉਹ ਜਾਂਚ ਹੀ ਬਾਦਲਾਂ ਤੋਂ ਸ਼ੁਰੂ ਕਰੇ, ਇਹਨਾਂ ਨੂੰ FIR ਦੇ ਵਿੱਚ ਨਾਮਜ਼ਦ ਕਰਕੇ ਫਿਰ ਹੀ ਜਾਂਚ ਪੜਤਾਲ ਤੋਰੇ। ਇੱਕ ਚੀਜ਼ ਹੋਰ ਜਿਹੜੀ ਹੁਣੇ ਹਾਈਲਾਈਟ ਹੋਣ ਡਈ ਆ ਉਹ ਇਹ ਆ ਕਿ ਇਹਨਾਂ ਨੇ ਜਿਹੜਾ ਕੇਸ ਵਾਪਸ ਲੈਣਾ ਸੀਗਾ CBI ਤੋਂ, ਉਹਦੇ ਬਾਰੇ ਜਿਹੜਾ ਪਹਿਲਾ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ CBI ਨੂੰ ਕੇਸ ਦੇਣ ਵਾਲਾ, ਉਹਨੂੰ ਡੀਨੋਟੀਫਾਈਡ ਕਰ ਦਿੱਤਾ, ਯਾਨੀ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਕਹਿਣ ਦਾ ਮਤਲਬ ਆ ਕਿ ਪਹਿਲਾ ਸਟੈਪ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਚੁੱਕ ਲਿਆ, ਇਹ ਪਤਾ ਨਹੀਂ ਇਤਫਾਕ ਆ ਜਾਂ
ਅੱਜ ਇਹ ਸਟੇਟ ਆ ਇਸ ਪ੍ਰੈਸ ਕਾਨਫਰੰਸ ਦਾ ਕਿ ਨਵਜੋਤ ਸਿੱਧੂ ਪ੍ਰੈਸ ਕਾਨਫਰੰਸ ਕਰਦਾ ਤੇ ਨਾਲ ਦੀ ਨਾਲ ਉਸ ਨੋਟੀਫਿਕੇਸ਼ਨ ਨੂੰ ਡੀਨੋਟੀਫਾਈ ਕਰ ਦਿੱਤਾ। ਜੀ ਜੀ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਗੱਲ ਕਰੀਏ, ਕਹਿੰਦੇ ਵਿਦਿਆਰਥੀ ਚੋਣਾਂ 'ਚ ਕਨੂਪ੍ਰਿਆ ਨੇ ਰਚਿਆ ਇਤਿਹਾਸ। ਇਹ ਪੱਟੀ ਦੀ ਆ ਕੁੜੀ, ਮਾਝੇ ਦੀ ਕੁੜੀ ਆ ਕਨੂਪ੍ਰਿਆ, ਤੇ ਜਿਹੜਾ ਇਹਨਾਂ ਦਾ ਸੰਗਠਨ ਆ ਉਹ ਹੈਗਾ SFS ਸਟੂਡੈਂਟਸ ਫਾਰ ਸੋਸਾਇਟੀ। ਇਹ 2010 ਚ ਹੋਂਦ ਚ ਆਇਆ ਸੀਗਾ, ਔਰ ਇਹ ਉਹ ਵਿਦਿਆਰਥੀ ਆ ਜਿਹੜੇ ਵਿਦਿਆਰਥੀ ਮੁੱਦਿਆਂ ਤੇ ਇਲੈਕਸ਼ਨ ਲੜਦੇ ਆ। ਇਹਨਾਂ ਦੇ ਕੋਲ ਨਾ ਮਹਿੰਗੀਆਂ ਬੋਤਲਾਂ ਹੁੰਦੀਆਂ, ਨਾ ਕਲੱਬਾਂ ਦੀਆਂ ਟਿਕਟਾਂ ਦੇਣ ਜੋਗੇ ਆ, ਨਾ ਸਿਨੇਮੇ ਦੀਆਂ ਟਿਕਟਾਂ ਦੇਣ ਜੋਗੇ ਆ, ਕੁਛ ਵੀ ਨਹੀਂ। ਇਹਨਾਂ ਦੇ ਕੋਲ ਡਫਲੀਆਂ ਨੁੱਕੜ ਨਾਟਕ ਕਰਦੇ ਆ। ਤਾਂ ਪਿਛਲੀ ਵਾਰੀ ਇਹਨਾਂ ਨੇ ਕਰੜਾ ਮੁਕਾਬਲਾ ਦਿੱਤਾ ਸੀ ਪਰ ਹਾਰ ਗਏ ਸੀਗੇ। ਇਸ ਦਫਾ ਇਹਨਾਂ ਨੇ ਇਤਿਹਾਸ ਰਚਿਆ। ਇਤਿਹਾਸ ਇਸ ਪੱਖੋਂ ਰਚਿਆ ਕਿ ਜਿਹੜੀ 22 ਸਾਲਾਂ ਦੀ ਕੁੜੀ ਆ ਕਨੂਪ੍ਰਿਆ, ਇਹ ਪਹਿਲੀ ਕੁੜੀ ਆ ਹੁਣ ਤੱਕ ਦੀ ਹਿਸਟਰੀ ਦੀ ਜਿਹੜੀ PU ਦੀ ਪ੍ਰੈਜ਼ੀਡੈਂਟ ਬਣੀ ਹੈ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪ੍ਰੈਜ਼ੀਡੈਂਟ ਬਣੀ ਹੈ। ਬੜੀ ਵਧਾਈ ਵਾਲੀ ਗੱਲ ਆ। ਮੁਕਾਬਲਾ ਸੀ ਜਿਹੜਾ ਉਹ ਤਕਰੀਬਨ ਇੱਕ ਤਰਫਾ ਹੀ ਹੋ ਗਿਆ ਕਿ SFS 1952 ਵੋਟਾਂ ਦੇ ਨਾਲ ਬਹੁਤ ਵੱਡੀ ਲੀਡ ਨਾਲ ਜਿੱਤਿਆ। ਸੋਈ ਜਿਹੜਾ ਅਕਾਲੀ ਦਲ ਦਾ ਵਿਦਿਆਰਥੀ ਸੰਗਠਨ ਹੈ ਉਹਨਾਂ ਨੂੰ 1265 ਵੋਟਾਂ ਰਹੀਆਂ। ABVP ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਾਖ ਹੈ, ਵਿਦਿਆਰਥੀ ਸਾਖ ਆ, ਉਹ 956 ਤੇ ਰਹਿ ਗਈ। NSUI ਉਹ 864 ਤੇ ਸਿਮਟ ਗਈ ਜਿਹੜੀ ਕਾਂਗਰਸ ਦੀ ਆ। ਨੋਟਾ 100 ਦੇ ਕਰੀਬ ਉਹ ਲੈ ਗਿਆ। ਸੋ ਇਹ ਇੱਕ ਇਹਨਾਂ ਦੀ ਬੜੀ ਜ਼ਬਰਦਸਤ ਪ੍ਰਾਪਤੀ ਆ। ਤੇ ਇਹ ਉਹ ਵਿਦਿਆਰਥੀ ਆ ਜਿਨ੍ਹਾਂ ਨੇ ਪਿਛਲੀ ਦਫਾ ਜਦੋਂ ਵਿਦਿਆਰਥੀਆਂ ਦੀਆਂ ਫੀਸਾਂ 'ਚ ਵਾਧਾ ਹੋਇਆ ਸੀ ਤਾਂ ਲਾਠੀਆਂ ਖਾਧੀਆਂ ਸੀ, ਥਾਣਿਆਂ 'ਚ ਇਹਨਾਂ ਨੇ ਰਾਤਾਂ ਕੱਟੀਆਂ ਸੀ। ਤਾਂ ਇਹਨਾਂ ਦੀ ਉਹ ਜਿਹੜੀ ਮਿਹਨਤ ਸੀਗੀ, 4-5 ਸਾਲਾਂ ਦੀ ਇਹ ਮਿਹਨਤ ਕਰਦੇ ਪਏ ਸੀ, ਉਹ ਮਿਹਨਤ ਰੰਗਤ ਲਿਆਈ ਆ। ਇੱਕ ਖੜੋਤ ਟੁੱਟੀ, ਇੱਕ ਮਿੱਥ ਟੁੱਟੀ ਆ। ਜਿਹੜੀਆਂ ਰਵਾਇਤੀ ਪਾਰਟੀਆਂ ਸੀਗੀਆਂ ਉਹਨਾਂ ਦੇ ਹੱਥ ਕੱਢਿਆਂ ਨੂੰ ਹਰਾ ਕੇ ਇਹ ਇੱਕ ਨਵੀਂ ਪਿਰਤ ਪਾ ਕੇ ਉੱਭਰੇ ਆ। ਹੁਣ ਉਮੀਦ ਕਰਨੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਨਵੀਂ ਪਿਰਤ ਆ ਉਹ ਮੁੱਖ ਧਾਰਾ ਦੀ ਜਿਹੜੀ ਰਾਜਨੀਤੀ ਉੱਥੋਂ ਤੱਕ ਵੀ ਪਹੁੰਚੂਗੀ। ਦੇਖਦੇ ਹਾਂ ਕਿ ਕਨੂਪ੍ਰਿਆ ਇਸ ਤਰ੍ਹਾਂ ਦਾ ਕੰਮਕਾਜ ਕਰਦੀ ਹੈ। ਖੈਰ, किसी ने कहा ना, जब हालातों का सामना करना मजबूरी हो जाता है फिर खुद से बगावत करना जरूरी हो जाता है। उस वेले होया जदों ये रवायती धिरां तो अगे पै सीगे। हालांकि एक बहुते विद्यार्थी जिहड़े वो लैफ्टिस्ट आ, खब्बे पक्खी विचारधारा नाल ताल्लुक रखदे आ, पर इन्हां चीज़ां तो अगे थकिया ने ये नवां संगठन बनाया सी जिन्हें हुण नवां रंग भरिया पी। जी जी जी। तो बहुत बहुत तुहाडा धन्नवाद, तुसीं साडे नाल जुड़े, इन्हां खबरां बारे सानूं जानकारी दित्तियां। अगली वार तक लिए बड़ी मेहरबानी। प्यार भरी सत श्री अकाल जी। सत श्री अकाल। तो सो तो इत्थे साडा अज दा प्रोग्राम भी समाप्त है। मिलांगे तुहानूं सारिआं नूं अगली वार। उदों तक लिए मैनूं राजकरणबीर सिंह नूं भी इजाजत दिओ। मेरे वल्लों भी प्यार भरी सत श्री अकाल। जिउंदे वास्ते रहो, हसते खेलदे रहो, सुणदे रहो पंजाबी रेडियो USA। You're listening to Punjabi Radio USA.